ਉਹ ਦੁਨੀਆਚਾਰੀ ਚ ਵੀ ਕਰਦਾ, ਕਿਸੇ ਨੂੰ ਕੋਈ ਦਿੱਕਤ ਨਹੀਂ। ਹੂੰ ਪਰ ਇੱਕ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਹੂੰ ਜਿਹੜਾ ਸ਼ਖਸ ਇੱਕ ਕਹਿ ਲੋ ਕਿ ਬੜਾ ਵਿਚਿੱਤਰ ਕਿਸਮ ਦਾ ਬਿਆਨ ਦਿੰਦਾ ਕਿ ਮੈਂ ਮੰਨਦਾ ਹੀ ਨਹੀਂ ਹੈ ਕਿ ਬਈ ਮੈਂ ਤੇ ਬਾਇਓਲੋਜੀਕਲੀ ਜੰਮਿਆ ਵਾਂ, ਹੂੰ ਮੈਂ ਤੇ ਅਵਤਾਰ ਹਾਂ। ਹੂੰ ਉਹ ਬੰਦਾ ਕੈਮਰੇ ਖੜ ਕੇ ਅੰਦਰੋਂ, ਆ ਹੁਣ ਵੇਖੋ ਸਾਰੀਆਂ ਫੋਟੋਆਂ ਜਿਹੜੀਆਂ ਆ ਰਹੀਆਂ ਨੇ, ਜੀ ਜੀ ਧਿਆਨ ਲਾਉਂਦਿਆਂ ਦੀਆਂ, ਤੁਰਦਿਆਂ ਦੀਆਂ, ਭਗਵਾ ਧਾਰਨ ਕੀਤਾ, ਰੁਦਰਾਕਸ਼ ਮਾਲਾ। ਬਾਈ ਸਾਨੂੰ ਕਿਸੇ ਨੂੰ ਕੀ ਪ੍ਰੋਬਲਮ ਆ? ਜੇ ਜਨਾਬ ਜਾਨ ਧਿਆਨ ਲਾਉਣ, ਕਿਤੇ ਵੀ ਮੈਡੀਟੇਸ਼ਨ ਕਰਨ, ਵਿਪਾਸਨਾ ਉਹ ਜਾਂਦਾ ਹੀ ਆ। ਹੂੰ ਕੇਜਰੀਵਾਲ ਆਪਾਂ ਕਹਿੰਦੇ ਕਿ ਸਾਡਾ ਜਹਾਜ਼ ਨਾ ਲਿਜਾ ਬਾਈ, ਜਿੱਥੇ ਮਰਜ਼ੀ ਤੁਰਿਆ ਫਿਰ ਸਾਨੂੰ ਕੀ ਆ? ਸਾਨੂੰ ਕੀ, ਬਿਲਕੁਲ ਸਹੀ ਹੈ। ਸਾਡੀ ਸੁਰੱਖਿਆ ਨਾ ਵਰਤ। ਹੁਣ ਇੱਥੇ ਕੀ ਹੈ ਕਿ ਚੋਣ ਜ਼ਾਬਤਾ ਲਾਗੂ, ਤੁਸੀਂ ਸੋਚ ਕੇ ਦੇਖੋ, ਹੂੰ ਇੱਕ ਬੰਦਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬੜਾ, ਆਪਾਂ ਪੰਜਾਬੀ ਚ ਕਹੀਏ ਨਾ, ਜਿਹੜਾ ਆਪਾਂ ਕਹਿ ਦਿੰਦੇ ਕਿ ਇਹ ਤੇ ਹਿੱਲ ਗਿਆ, ਹੂੰ ਇਸ ਤਰ੍ਹਾਂ ਦਾ ਬਿਆਨ ਦੇਣ ਵਾਲਾ ਜਿਹੜਾ ਆਪਣੇ ਆਪ ਨੂੰ ਅਵਤਾਰ ਘੋਸ਼ਿਤ ਕਰ ਚੁੱਕਾ ਹੈ, ਤਾਂ ਉਹ ਬੰਦਾ ਜਾਂਦਾ ਤੇ ਤਾਮ ਝਾਮ ਲੈ ਕੇ, ਮਤਲਬ ਕਿ ਖੁਦ ਨੂੰ ਦਿਖਾ ਰਿਹਾ ਕਿ ਮੈਂ ਅਵਤਾਰ ਆ, ਮੈਂ ਭਗਵਾਨ ਦੀ ਸ਼ਰਨ ਦੇ ਵਿੱਚ ਆ। ਤੇ ਤੁਸੀਂ ਮੇਰੀ ਗੱਲ ਮੰਨੋ, ਅਵਤਾਰ ਐਲਾਨਣ ਦਾ ਮਤਲਬ ਕੀ ਹੈ? ਕਿ ਮੈਂ ਜੋ ਬੋਲ ਦਿੱਤਾ ਉਹ ਸਹੀ ਹੈ, ਉਹਦੇ ਤੇ ਯਕੀਨ ਕਰੋ, ਉਹਨੂੰ ਅਮਲ ਚ ਲਿਆਓ। तो इसे वास्ते है कि मोदी के ध्यान के खिलाफ तमिलनाडु कांग्रेस जी हाई कोर्ट के पहुंच गई है। जी जी भाई ये चोन जाब्ते का उल्लंघन है, क्योंकि इन्होंने जिस तरीके दे नाल कवरेज शुरू कर दी है, इलेक्शन के नाल जोड़ के जिस तरह एक इवेंट क्रिएट कर दिता है, तो भारतीय कम्युनिस्ट पार्टी तो लैके कांग्रेस तक सारे ने कहा कि भाई ये तो बहुत गलत गल है, ये तो प्रचार कर रहे हैं अपना जी। तो मैडिटेशन की कोई समस्या नहीं किसी को। वो कहते कि जो मैडिटेशन करनी सी, तुसी कल तक उड़ीक कर दे, 1 जून नूं जदों वोटां 5 वजे डन हो जांदियां, 6 वजे तुसी ध्यान च बैठ जाओ ते उदन लाओ जिदन जां ते झोला चुकना होवे ते जिदन फिर जां झोला रखना होवे, चार तुहानूं कोई रोकेगा थोड़ी। सो ये सारा जिहड़ा मीडिया दा बंदोबस्त कीता गया, सारा कुछ जिहड़ा काम झाम नाल खड़िया गया, उहदे तो प्रॉब्लम हो गई है। चोण जाब्ते के दौरान प्रधानमंत्री ने एक अपना ऐसा इवेंट जिहड़ा है मैडिटेशन नूं बना दिता, जिहदे जरिए वो लोकां च ये संदेश पहुंचा रहे हैं कि मैं अवतार, वो खुद कह चुके हैं अवतार इस वेले ध्यान कर रहा है, तो वो ध्यान काहदे करके कर रहा है? ताकि सत्ता दोबारा आ जाए, ते तुहाडा सारिआं दा फर्ज बनदा कि वो सत्ता जिहड़ी है इस अवतार नूं दवाई जाए। जी। ਤੇ ਬਾਈਬਲ ਕਲਾਂ ਦੀ ਸੁਣਵਾਈ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਹੋ ਗਈ ਮਿੰਟੂ ਜੀ। देखो मैं ऐसे प्लेटफॉर्म तो प्रवीण भाई बहुत साल पहला तो बहुत बार उस तो बाद कह चुका जी कि जो शख्स इन्हां मामलों च न्याय की उम्मीद रखी बैठा है, वो किसी मुगालते का शिकार है, वो गफलत दे विच है जी। तां ये न्याय जाते होना ही नहीं है। हालांकि पीड़ हुंदी है जदों इस तरह के शब्द असीं आने आ, पर आखने पैंदे आ जी। ਜਾਂ ਤਾਂ ਨਿਆਂ ਹੋਣਾ ਹੀ ਨਹੀਂ, ਜੇ ਹੋਇਆ ਤੇ ਚਿੰਨਾਤਮਕ ਹੋਏਗਾ, ਪੂਰਨ ਤੌਰ ਤੇ ਸੰਪੂਰਨ ਤੌਰ ਤੇ ਕੋਈ ਨਿਆਂ ਨਹੀਂ। ਇਹ ਗੱਲ ਮੈਂ ਪੰਜਾਬੀ ਰੇਡੀਓ ਯੂਐਸ ਤੇ ਕਈ ਸਾਲ ਪਹਿਲਾਂ ਕਹਿਣੀ ਸ਼ੁਰੂ ਕੀਤੀ ਸੀ, ਪੁਰਾਣੇ ਸਰੋਤੇ ਅੱਜ ਵੀ ਜਾਣਦੇ ਹੋਣਗੇ ਇਸ ਗੱਲ ਜੀ ਕਿ ਇਹਨਾਂ ਚੀਜ਼ਾਂ ਦਾ ਨਿਆਂ ਨਹੀਂ ਹੋਣਾ। ਉਹਦਾ ਕਾਰਨ ਹੈ ਕਿ ਕਹਿੰਦੇ ਹੁੰਦੇ ਨਾ ਕਿ ਇਨਸਾਫ ਮਿਲੇ ਕੈਸੇ ਕਿ ਦਿਲ ਸਾਫ਼ ਨਹੀਂ। ਜੀ ਜੀ। ਤਾਂ ਗੱਲ ਇਹ ਹੈ ਕਿ ਇਨਸਾਫ ਜਿਹੜਾ ਦਿਲ ਸਾਫ਼ ਨਾਲ ਮਿਲਦਾ। ਇੱਥੋਂ ਦੀ ਸਿਆਸਤ ਖੋਟੀ ਹੈ, ਇੱਥੋਂ ਦੀ ਸਿਆਸਤ ਬਦਨੀਤ ਆ। ਜੇ ਸਹੀ ਤਰੀਕੇ ਨਾਲ ਇਸ ਨੂੰ ਹੈਂਡਲ ਕੀਤਾ ਜਾਂਦਾ, ਲਾਅ ਐਂਡ ਆਰਡਰ ਦਾ ਮਸਲਾ ਸੀਗਾ ਪਹਿਲੀ ਗੱਲ, ਕੋਟਕਪੂਰੇ ਦੇ ਵਿੱਚ ਅਤੇ ਬਾਈਬਲ ਦੇ ਵਿੱਚ ਜਿਹੜੇ ਕਿ ਦੋ ਵੱਖੋ ਵੱਖਰੇ ਮਾਮਲੇ ਨੇ ਲਾਅ ਐਂਡ ਆਰਡਰ ਦੇ ਨਾਲ ਜੁੜੇ, ਉਹ ਇੱਥੋਂ ਤੱਕ ਪਹੁੰਚਣੇ ਨਹੀਂ ਸੀ ਚਾਹੀਦੇ, ਮੇਰਾ ਇਹ ਮੰਨਣਾ। ਕਿਉਂਕਿ ਜੋ ਪੁਲਿਸ ਵਾਲੇ ਨਕਾਰਾ ਹੋ ਗਏ, ਜ਼ਖਮੀ ਹੋ ਗਏ, ਉਹ ਵੀ ਆਪਣੇ ਹੀ ਸਨ, ਜੋ ਪ੍ਰਾਪਰਟੀ ਦਾ ਨੁਕਸਾਨ ਹੋਇਆ ਉਹ ਵੀ ਆਪਣਾ ਸੀ। ਤਾਂ ਇਹ ਚੀਜ਼ ਜਿਹੜੀ ਆ ਪੰਜਾਬ ਦੀ ਧਰਤੀ ਤੇ ਵਾਪਰੀ ਕਿਉਂ? ਬੇਅਦਬੀਆਂ ਦਾ ਸਿਲਸਿਲਾ ਉਸ ਤੋਂ ਬਾਅਦ ਹੁਣ ਮੈਂ ਹੈਰਾਨ ਆ ਕਿ ਦਾਦੂਵਾਲ ਆ ਕੇ ਲੱਖੇ ਸਿਧਾਣੇ ਹੋਰਾਂ ਦੀ ਤੇ ਮੁਖਾਲਫਤ ਕਰਨ ਡਿਆ, ਤੇ ਕੱਲ ਹਰਿਆਣੇ ਦੇ ਵਿੱਚ ਹੀ 2 ਗ੍ਰੰਥੀਆਂ ਨੇ ਬੇਅਦਬੀ ਨੂੰ ਅੰਜਾਮ ਦਿੱਤਾ। ਤੇ ਕਿੰਨਾ ਕੁ ਧਰਨਾ ਲਾਈ ਬੈਠਾ ਇੱਥੇ।
ਜੇ ਤੁਸੀਂ ਵੇਖੋਗੇ ਤੇ ਪੰਜਾਬ ਦੇ ਵਿੱਚ ਕੱਲ ਵੀ 24 ਘੰਟਿਆਂ ਦੇ ਅੰਦਰ ਅੰਦਰ 2 ਬੇਅਦਬੀਆਂ ਹੋਈਆਂ ਨੇ। ਉਹ ਅੱਛਾ। ਇਹ ਉਸ ਵੇਲੇ ਜਿਹੜੇ ਲੋਕ ਅਕਾਲੀ ਦਲ ਦੇ ਖਿਲਾਫ ਮੋਰਚਾ ਖੋਲ ਕੇ ਬੈਠੇ ਸੀਗੇ, ਅੱਜ ਦੇਖ ਲਓ ਕਿੱਥੇ ਲੱਭਦੇ ਨੇ। ਖੁਦ ਨਾਇਬ ਸਿੰਘ ਸੈਣੀ ਦੇ ਆਉਣ ਤੇ ਗੁਰੂ ਸਾਹਿਬ ਦੇ ਸਰੂਪ ਜਿੱਥੇ ਸੁਸ਼ੋਭਿਤ ਸਨ, ਗੁਰਦੁਆਰਾ ਸ੍ਰੀ ਰਾਮਗੜ੍ਹ ਸਾਹਿਬ ਦੇ ਵਿੱਚ, ਉੱਥੇ ਤਲਾਸ਼ੀ ਲਈ ਜਾਂਦੀ ਹੈ, ਕੋਈ ਨਹੀਂ ਬੋਲਦਾ। ਕਿਉਂ? ਕਿਉਂਕਿ ਉਸ ਟਾਈਮ ਇਹਨਾਂ ਨੇ ਵੀ ਰਾਜਨੀਤੀ ਖੇਡੀ ਹੈ। ਤਾਂ ਮਾਮਲੇ ਜਿਹੜੇ ਆ ਉਹ ਇੰਨੇ ਉਲਝਵੇਂ ਨੇ, ਕਿਉਂਕਿ ਉਤੋਂ ਤੋਂ ਆਪਾਂ ਨੂੰ ਲੱਗਦਾ ਆਪਾਂ ਜਜ਼ਬਾਤੀ ਲੋਕ ਉਸ ਪੱਖ ਤੋਂ ਹੀ ਸੋਚਦੇ ਕਿ ਧੱਕਾ ਹੋਇਆ ਨਿਆਂ ਮਿਲਣਾ ਚਾਹੀਦਾ, ਪਰ ਸਿਆਸਤ ਬਹੁਤ ਗੰਦੀ ਸਿਆਸਤ ਹੁੰਦੀ ਹੈ। ਸੋ ਇੱਕ ਜਿਹੜਾ ਬਾਈਬਲ ਵਾਲਾ ਮਾਮਲਾ ਹੈ, ਇਹਦੀ ਪਟੀਸ਼ਨ ਪਾਈ ਸੀ ਕਿ ਚਰਨਜੀਤ ਸ਼ਰਮਾ ਨੇ, ਉਸ ਆਖਿਆ ਕਿ ਮੈਨੂੰ ਖਤਰਾ ਹੈ, ਮੈਂ ਪੇਸ਼ੀ ਤੇ ਜਾਣਾ, ਥ੍ਰੈਟ ਹੈ। ਸੋ ਇਸ ਕਰਕੇ ਇਹ ਕੇਸ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰ ਦਿੱਤਾ ਜਾਵੇ। ਅੱਗੇ ਇੱਕ ਕੇਸ ਬੇਅਦਬੀਆਂ ਵਾਲਾ ਵੀ ਤੁਹਾਨੂੰ ਪਤਾ ਟ੍ਰਾਂਸਫਰ ਹੋ ਚੁੱਕਾ ਵਾ। ਹੁਣ ਇਹ ਜਿਹੜਾ ਦੂਸਰਾ ਕੇਸ ਹੈ ਇਹ ਵੀ ਟ੍ਰਾਂਸਫਰ ਹੋ ਗਿਆ। ਤੇ ਲਿਖ ਕੇ, ਮੇਰੀ ਗੱਲ ਇੱਥੇ ਲਿਖ ਕੇ ਪਿੰਨ ਹੋਣਾ ਤੁਹਾਡੇ ਕੋਲ, ਨੋਟ ਡਾਊਨ ਕਰ ਛੱਡੋ। ਰਹਿਣਾ ਇੱਥੇ ਕੇਸ ਇਹ ਕੋਟਕਪੂਰੇ ਵਾਲਾ ਵੀ ਨਹੀਂ। ਅੱਛਾ, ਹਾਂਜੀ। ਕਿਉਂ? ਕਿਉਂਕਿ ਅਸੀਂ ਇਹਨਾਂ ਚੀਜ਼ਾਂ ਤੋਂ ਵਾਕਿਫ ਹਾਂ। 17 ਸਾਲ ਦਾ ਸੀਗਾ ਜਦੋਂ ਤਾਂ ਮੈਂ ਕੋਰਟ ਕਚਹਿਰੀਆਂ ਦੇ ਚੱਕਰਾਂ 'ਚ ਫਸਿਆ, ਅੱਜ ਤੱਕ ਤੁਰਿਆ ਹੋਣਾ। ਤੋ ਇਹ ਆ ਕਿ ਇੱਕ ਇੰਟਰਕਨੈਕਟਡ ਕੇਸ ਨੇ, ਇੱਕੋ ਅਦਾਲਤ 'ਚ ਚੱਲਦੇ ਨੇ। ਜੇ ਚਰਨਜੀਤ ਸ਼ਰਮਾ ਨੇ ਜਾ ਕੇ ਪਟੀਸ਼ਨ ਪਾਈ ਆ ਤਾਂ ਜਿਹੜੇ ਕੱਲ ਨੂੰ ਦੂਸਰੇ ਵੀ ਪਾ ਦੇਣਗੇ ਕਿ ਜੀ ਸਾਡੀ ਲਾਈਫ ਨੂੰ ਵੀ ਤੇ ਥ੍ਰੈਟ ਹੈ ਨਾ, ਤਾਂ ਕਿਉਂ ਨਾ ਜਾਏਗਾ ਕੇਸ? ਕਿਉਂ ਨਾ ਜਾਏਗਾ? ਯਾਨੀ ਸਾਰੇ ਕੇਸ ਟ੍ਰਾਂਸਫਰ ਹੋ ਗਏ। ਹੁਣ ਟ੍ਰਾਂਸਫਰ ਜਿਹੜੇ ਕੇਸ ਹੋ ਗਏ ਉਹ ਚੰਡੀਗੜ੍ਹ ਦੇ ਵਿੱਚ ਚੱਲਣਗੇ। SIT, ਅੱਛਾ, ਚਰਨਜੀਤ ਸ਼ਰਮਾ ਨੇ ਇੰਟਰਮ ਬੇਲ ਲਈ ਹੋਈ ਸੀਗੀ ਮੈਡੀਕਲ ਗਰਾਊਂਡ ਤੇ। ਜਦੋਂ ਰੈਗੂਲਰ ਬੇਲ ਦਿੱਤੀ ਚਰਨਜੀਤ ਸ਼ਰਮਾ ਨੂੰ, ਉਹਦੇ ਬੇਲ ਆਰਡਰ ਪੜ੍ਹ ਲਓ, ਧੱਜੀਆਂ ਉਡਾਈਆਂ ਪਈਆਂ ਨੇ ਜਾਂਚ ਪੜਤਾਲ ਦੀ। ਅੱਛਾ, ਧੱਜੀਆਂ ਉਡਾਈਆਂ ਪਈਆਂ। ਹਾਂਜੀ, ਬਿਲਕੁਲ। ਜਾਂਚ ਪੜਤਾਲ ਦੇ ਨਾਮ ਤੇ ਜਿਹੜੀ ਵੀ ਸਰਕਾਰ ਆਈ ਆ ਉਹਨੇ ਆਪਣੀ ਸਿਆਸਤ ਦੇ ਮੱਦੇਨਜ਼ਰ ਕੰਮ ਕੀਤਾ। ਸੋ ਉਤੋਂ ਪੀੜਤ ਧਿਰ ਤੇ ਜਾਂਚ ਕਰਤਾ ਉਹ ਆਪਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਸੁਖਰਾਜ ਸਿੰਘ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਥੋਂ ਤੱਕ ਗਏ। ਸੋ ਇਸ ਵਾਸਤੇ ਇਹ ਜਿਹੜੀਆਂ ਗੱਲਾਂ ਨੇ ਇਹ ਹੁਣ ਕਹਿਣੀਆਂ ਨਹੀਂ ਚਾਹੀਦੀਆਂ, ਪਰ ਕੌੜੀਆਂ ਨੇ, ਦੱਸਣੀਆਂ ਪੈਂਦੀਆਂ ਕਿ ਇਹ ਉੱਤੇ ਕੁਝ ਹੋਰ ਨੇ ਤਰਦੀਆਂ ਜੋ ਸਾਨੂੰ ਵਿਖਾਈ ਦਿੰਦੀਆਂ ਨੇ, ਪਰ ਡੂੰਘੇ ਜੇ ਤਲ ਤੇ ਦੇਖੀਏ ਤੇ ਗੱਲਾਂ ਦੀ ਸੱਚਾਈ ਕੁਝ ਹੋ ਰਿਹਾ। ਸੋ ਇਸ ਵਾਸਤੇ ਇਹਨਾਂ ਕੇਸਾਂ ਦਾ ਭਵਿੱਖ ਹੁਣ ਪਤਾ ਨਹੀਂ ਕੀ ਹੋਏਗਾ, ਪਰ ਮੇਰਾ ਮੰਨਣਾ ਨਿਆਂ ਹੋਣਾ ਚਾਹੀਦਾ ਸੀ। ਬਹੁਤ ਦੇਰ ਹੋ ਗਈ ਆ, ਪਰ ਹੁਣ ਨਿਆਂ ਠੀਕ ਹੈ, ਅਸੀਂ ਮੰਗ ਜ਼ਰੂਰ ਕਰ ਸਕਦੇ ਹਾਂ, ਪਰ ਉਹ ਮੰਗ ਸੰਪੂਰਨ ਤੌਰ ਤੇ ਸਾਡੇ ਜਿਉਂਦਿਆਂ ਪੂਰੀ ਹੋ ਜਾਏਗੀ ਆਸ ਘੱਟ ਆ। ਉਹਦਾ ਕਾਰਨ ਇਹੀ ਵੱਡਾ ਕਿ ਸਾਡੀ ਸਿਆਸਤ ਦੀ ਨੀਅਤ ਦੇ ਵਿੱਚ, ਨੀਤੀ ਦੇ ਵਿੱਚ ਖੋਟ ਆ, ਉਹ ਵੀ ਮਨਾ ਹੋਈ। ਪਰ ਮਿੰਟੂ ਜੀ, ਜਿਹੜਾ ਚਲੋ ਪੋਲੀਟੀਕਲ ਪਾਰਟੀਆਂ ਨੇ ਤਾਂ ਪੋਲੀਟੀਕਲ ਲੋਕਾਂ ਨੇ ਤਾਂ ਸਿਆਸਤ ਕਰਨੀ ਸੀ ਇਹਨਾਂ ਮਸਲਿਆਂ ਤੇ, ਪਰ ਜਿਹੜੇ ਲੋਕ ਉੱਥੇ ਜਾ ਕੇ ਧਰਨੇ ਲਾਉਂਦੇ ਰਹੇ, ਉੱਥੇ ਮੋਰਚਾ ਵੀ ਲੱਗਿਆ ਰਿਹਾ, ਬਰਗਾੜੀ ਮੋਰਚਾ, ਸਾਡੀਆਂ ਪੰਥਕ ਜਥੇਬੰਦੀਆਂ ਜਾਂ ਜਿਹੜੇ ਸੁਹਿਰਦ ਲੋਕ ਜੁੜੇ ਸੀ ਇਸ ਮਾਮਲੇ ਨਾਲ, ਉਹ ਕਿੱਥੇ ਗੱਚਾ ਖਾ ਗਏ, ਜਾਂ ਉਹ ਇਹਨਾਂ ਚੀਜ਼ਾਂ ਨੂੰ ਦੇਖ ਹੀ ਨਹੀਂ ਸਕੇ ਵੀ ਕਾਨੂੰਨੀ ਤੌਰ ਤੇ ਅਸੀਂ ਪਿੱਛੇ ਹਟ ਅਰੇ ਮੈਂ ਤੁਹਾਨੂੰ ਡੇਰੇ ਵਾਲੇ ਦੀ ਗੱਲ ਦੱਸੀ, ਡੇਰਾ ਮੁਖੀ ਦੀ 21/2 ਨੂੰ ਅਪੀਲ ਲਿਸਟਡ ਹੋ ਜਾਂਦੀ ਹੈ। SGPC ਦੇ ਕੋਲ ਵਕੀਲਾਂ ਦੀ ਟੀਮ ਹੈ। ਅੱਜ ਖੰਡਨ ਕਰਨ ਵਾਲਿਆਂ ਨੂੰ ਕਿਸੇ ਸਿੱਖ ਨੇ ਸਵਾਲ ਕੀਤਾ ਕਿ ਸੰਗਤ ਦਾ ਬਈ ਤੁਸੀਂ ਦੇਖ ਲਓ ਕਿ ਕਿੰਨਾ ਵੱਡਾ ਬਜਟ ਆ ਜੀ ਜੀ, ਤੇ ਕਾਦੇ ਵਾਸਤੇ, ਤੁਹਾਨੂੰ ਇਹ ਵੀ ਨਹੀਂ ਪਤਾ? ਅੱਛਾ ਬਈ ਤੁਸੀਂ ਸਰਕਾਰ ਤੇ ਦਬਾਅ ਬਣਾ ਸਕਦੇ ਸੀਗੇ, ਹੋਰ ਕੁਝ ਨਹੀਂ ਹੈ। ਤਾਂ ਦੂਜੀ ਚੀਜ਼ ਕਿ ਤੁਸੀਂ ਇਹ ਗੱਲ ਕੀਤੀ ਆ, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੁਝ ਪ੍ਰਚਾਰਕਾਂ ਨੇ, ਕੁਝ ਪੰਥ ਦੇ ਆਗੂਆਂ ਨੇ ਜਾ ਕੇ 골ਡ ਮੈਡਲ ਦਿੱਤਾ ਸੀ। ਹਾਂਜੀ ਦਿੱਤਾ ਸੀ। ਦਿੱਤਾ ਸੀ। ਅੱਛਾ ਚਲੋ, ਉਹ ਹੁਣ 골ਡ ਪਤਾ ਨਹੀਂ ਕਿੱਥੇ ਪਿਆ ਹੋਏਗਾ, ਮੈਨੂੰ ਨਹੀਂ ਪਤਾ। ਤੁਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਇੱਕ ਸਵਾਲ ਪੁੱਛੋ, 골ਡ ਮੈਡਲਿਸਟ ਜੀ ਤੋਂ, ਕਿ ਜਾਂਚ ਪੜਤਾਲ ਤੇ ਪੀੜਤ ਹੀ ਸੰਤੁਸ਼ਟ ਨਹੀਂ। ਤੇ ਦੂਜੀ ਗੱਲ ਆ ਕਿ ਤੂੰ ਆਖਿਆ ਸੀ ਮੈਂ ਤੇ ਕਾਲਾ ਕੋਟ ਪਾ ਲਿਆ, ਮੈਂ ਤਾਂ ਹੁਣ ਇਸ ਫੈਸਲੇ ਨੂੰ ਚੈਲੰਜ ਕਰਾਂਗਾ। ਹਾਂਜੀ, ਮੈਂ ਤਾਂ ਵਕੀਲ ਬਣੂੰਗਾ, ਮੈਂ ਲੜਾਂਗਾ। ਤੇ ਦੱਸੋ ਵੀ ਕਿਹੜੀ ਕੋਰਟ ਦੇ ਵਿੱਚ ਜਾ ਕੇ ਕੇਸ ਝਗੜਿਆ ਜਾ ਰਿਹਾ? ਝਗੜਾ ਤੇ ਜਾ ਕੇ ਸੁਖਰਾਜ ਨਾਲ ਪੈ ਗਿਆ। ਹਾਂਜੀ ਇਹ ਸਵਾਲ ਨਹੀਂ ਕਰਦਾ ਕੋਈ, ਇਹ ਸਵਾਲ ਕਰਨੇ ਪੈਣਗੇ। ਇਹ ਮੂਰਖ ਬਣਾ
ਕੇ ਤੁਰ ਜਾਂਦੇ ਨੇ, ਲੋਕਾਂ ਦੇ ਜਜ਼ਬਾਤ ਜਿਹੜੇ ਵਿੱਚ ਵੱਟ ਕੇ ਚਲੇ ਜਾਂਦੇ ਨੇ ਲੋਕ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਆਲੋਚਨਾ ਅਸੀਂ ਉਦੋਂ ਕੀਤੀ ਹੈ ਜਦੋਂ ਕੋਈ ਕਿਸੇ 'ਚ ਦਮ ਹੀ ਨਹੀਂ ਸੀ ਇਹਨਾਂ ਗੱਲਾਂ ਨੂੰ ਕਹਿਣ ਦਾ। ਅਸੀਂ ਇਹ ਸਵਾਲ ਕੀਤੇ ਕਿ ਤੁਹਾਡੀਆਂ ਧੱਜੀਆਂ ਉਡਾ ਦਿੱਤੀਆਂ ਜਾਂਚ ਪੜਤਾਲ ਦੀਆਂ। ਤੁਸੀਂ ਕਿਹਾ ਕਿ ਮੈਂ ਅੱਗੇ ਕੇਸ ਲੈ ਕੇ ਜਾਵਾਂਗਾ, ਦੱਸੋ ਕਿੱਥੇ ਅਪੀਲ ਪਾਈ ਹੈ ਤੁਸੀਂ? ਤਾਂ ਤੁਸੀਂ ਉਹ ਕਾਲਾ ਕੋਟ ਲਾ ਕੇ ਤੇ ਚਿੱਟੀ ਪਾ ਲਈ ਪਜਾਮੀ ਲੀਡਰਾਂ ਵਾਲੀ। ਹੁਣ ਉੱਥੇ ਵੀ ਦਿਲ ਨਹੀਂ ਲੱਗ ਰਿਹਾ। ਹੁਣ ਹੋ ਸਕਦਾ ਹੈ ਕਿ ਕੱਲ ਨੂੰ ਤੁਸੀਂ ਕਿਸੇ ਪੰਥਕ ਪਾਰਟੀ ਦੇ ਵਿੱਚ ਆ ਕੇ ਤੇ ਬਈ ਤੁਸੀਂ ਮਤਲਬ ਕਿ ਉੱਥੋਂ ਟਿਕਟ ਲੈ ਕੇ ਲੜ ਲਓ। ਬਸ ਠੀਕ ਠਾਕ ਹੈ, ਲਾਈ ਰੱਖੋ ਕੌਮ ਨੂੰ ਪਿੱਛੇ। ਸਹੀ ਹੈ, ਬਿਲਕੁਲ ਬਿਲਕੁਲ ਜੀ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ। ਬਰਜਿੰਦਰ ਸਿੰਘ ਹਮਦਰਦ ਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ ਹੈ ਜੀ। ਦੇਖੋ, ਬਰਜਿੰਦਰ ਸਿੰਘ ਹਮਦਰਦ ਦੀ ਲੀਗਲ ਟੀਮ ਬੜੀ ਤਗੜੀ ਆ, ਉਹ ਵੀ ਪੈਸੇ ਧੇਲੇ ਦੀ ਕਮੀ ਨਹੀਂ ਹੈਗੀ। ਬਿਲਕੁਲ। ਅਜੀਤ ਪ੍ਰਕਾਸ਼ਨ ਕੋਈ ਛੋਟਾ ਨਹੀਂ ਹੈਗਾ। ਉਹਨਾਂ ਨੇ ਜਾ ਕੇ ਖਟੀਆ ਖੜੀ ਕਰ ਦਿੱਤੀ ਹੈ, ਜਿਵੇਂ ਹਿੰਦੀ ਚਾਹੁੰਦੇ ਹੁੰਦੇ ਆ ਜੀ। ਉਹ ਗਏ ਨੇ, ਇਹਨਾਂ ਨੇ ਨਾਮਜ਼ਦ ਕੀਤਾ, ਉਹ ਉਸੇ ਵੇਲੇ ਫਾਈਲ ਲੈ ਕੇ ਗਏ, ਜੱਜ ਦੇ ਸਾਹਮਣੇ ਰੱਖਿਆ ਕਿ ਆਹ ਕੀ ਹੈ। ਉਹ ਕਹਿੰਦੇ ਕਿ ਪਹਿਲੀ ਗੱਲ ਆ, ਇੱਕ ਸਿਵਿਲੀਅਨ ਦੇ ਪਿੱਛੇ ਵਿਜੀਲੈਂਸ ਕਿਸ ਤਰ੍ਹਾਂ ਲੱਗ ਸਕਦੀ ਹੈ 17A ਦੀ ਵਿਦਆਊਟ ਪਰਮਿਸ਼ਨ ਤੋਂ। ਫਿਰ ਕਹਿੰਦੇ ਕਿ ਮਾਨ ਸਾਹਿਬ ਤੇ ਪਹਿਲਾਂ ਹੀ ਹਮਦਰਦ ਨੂੰ ਸੰਬੋਧਨ ਕਰਕੇ ਟਵੀਟ ਕਰ ਦਿੰਦੇ। ਇੱਕ ਤੇ ਇਹਨਾਂ ਦੇ ਟਵੀਟਾਂ ਦਾ ਬੜਾ ਸਿਆਪਾ। ਰਾਜਜੀਤ ਨੂੰ ਪਹਿਲਾਂ ਹੀ ਭਜਾ ਦਿੰਦੇ ਆ ਕਿ ਲੈ ਤੇਰੇ ਲਿਫਾਫੇ ਤੇ ਮੇਰੇ ਟੇਬਲ ਤੇ ਆ ਗਏ ਨੇ ਜੀ। ਤੇ ਅੱਜ ਤੱਕ ਰਾਜਜੀਤ ਲੱਭਿਆ ਕਿਸੇ ਨੇ? ਚੋਣਾਂ 'ਚ ਪੁੱਛਿਆ ਇਹਨਾਂ ਨੂੰ? ਗੋਲਡੀ ਨੂੰ ਲਿਆਉਂਦੇ ਤੁਸੀਂ ਤੇ ਰਾਜਜੀਤ ਭਜਾ ਲਿਆ। ਕਈ ਆ ਭਗੌੜੇ ਤਾਂ ਮਿੰਟੂ ਜੀ। ਕਿਸੇ ਨੇ ਸਵਾਲ ਕੀਤਾ, ਤੁਸੀਂ ਦੱਸ ਦਿਓ। ਅੱਛਾ, ਹੁਣ ਤੀਜਾ ਉਹਨਾਂ ਨੇ ਗਰਾਊਂਡ ਜਾ ਕੇ ਬਣਾਇਆ ਕਿ ਬਈ ਸਾਨੂੰ ਇਹਨਾਂ ਨੇ ਮੈਨੇਜ ਕਰਨ ਦਾ ਯਤਨ ਕੀਤਾ ਸੀਗਾ। ਸੁਣ ਲਓ ਜੀ ਜੀ, ਕਿ ਅਜੀਤ ਨੂੰ ਆਖਿਆ ਗਿਆ ਕਿ ਪੇਡ ਖਬਰਾਂ ਨੂੰ ਇਸ ਤਰ੍ਹਾਂ ਪੇਸ਼ ਕਰੋ ਕਿ ਓਰੀਜਨਲ ਖਬਰਾਂ ਆ, ਇਸ਼ਤਿਹਾਰ ਨੂੰ ਖਬਰ ਬਣਾ ਕੇ ਪੇਸ਼ ਕਰੋ। ਅਸੀਂ ਆਨਾਕਾਨੀ ਕੀਤੀ, ਉਸ ਤੋਂ ਬਾਅਦ ਇਹਨਾਂ ਦੀ ਲਾਗੜਾ ਸ਼ੁਰੂ ਹੋ ਜਾਂਦੀ। ਅਸੀਂ ਨਿਸ਼ਾਨੇ ਤੇ ਲੈ ਜਾਂਦੇ ਆ ਤੇ ਆਹ ਕੁਛ ਜਿਹੜਾ ਹੈ ਹੁਣ ਇੱਥੋਂ ਤੱਕ ਪਹੁੰਚ ਗਿਆ ਕਿ 27 ਕਰੋੜ ਰੁਪਏ ਦਾ ਮਾਮਲਾ ਬਣਾ ਕੇ ਤੇ ਸਾਨੂੰ ਤੇ ਅੱਗੇ ਲਾਈ ਫਿਰਦੇ ਆ ਬਾਈ। ਹਾਈ ਕੋਰਟ ਨੇ ਆਖਿਆ ਤੁਹਾਡੀ ਗ੍ਰਿਫਤਾਰੀ ਤੇ ਸਟੇ ਹੈ, ਜਾਓ। ਤਾਂ ਕੀ ਪੱਲੇ ਰਹਿ ਗਿਆ ਦੱਸੋ? ਹਮਦਰਦ ਠੀਕ ਹੈ, ਜਿਸ ਤਰ੍ਹਾਂ ਮੈਂ ਖੁਦ ਆਲੋਚਕ ਹਾਂ ਹਮਦਰਦ ਹੋਰਾਂ ਦਾ, ਜਿਵੇਂ ਪੱਤਰਕਾਰਤਾ ਦਾ ਕੰਮ ਚੱਲਿਆ, ਉਹ ਰਾਜ ਸਭਾ ਕਦੇ ਜੁਆਇਨ ਕਰ ਲੈਂਦੇ ਨੇ, ਕਦੇ ਕਿਸੇ ਪਾਰਟੀ ਵੱਲੋਂ ਉਹ ਮੰਚਾਂ ਤੇ ਨਜ਼ਰ ਆਉਂਦੇ। ਮੈਂ ਉਹ ਪੱਤਰਕਾਰਤਾ ਦੇ ਤੌਰ ਤੇ ਮੈਂ ਨਹੀਂ, ਮੈਂ ਆਲੋਚਕ ਕਹਿਣਾ ਚਾਹੀਦਾ। ਪਰ ਗੱਲ ਇਹ ਆ ਕਿ ਤੁਸੀਂ ਜਾਤੀ ਤੌਰ ਤੇ ਤੁਸੀਂ ਪਰਸਨਲ ਹੋ ਕੇ ਇੱਕ ਐਡੇ ਵੱਡੇ ਅਖਬਾਰ ਦੇ ਐਡੀਟਰ ਨੂੰ ਇਸੇ ਤਰ੍ਹਾਂ ਆਪਣੇ ਵਾਂਗੂ ਇੱਕ ਕਮੇਡੀਅਨ ਦੇ ਵਾਂਗੂ ਤੁਸੀਂ ਉਹਨੂੰ ਨਿਸ਼ਾਨੇ ਤੇ ਲੈਂਦੇ ਕਿ ਜਿਵੇਂ ਕੋਈ ਕਮੇਡੀਅਨ ਤੁਹਾਡੇ ਸਾਹਮਣੇ ਖਲੋਤਾ ਹੁੰਦਾ। ਤਾਂ ਕੁਝ ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈ ਕਿ ਅੱਜ ਵੇਖ ਲਓ, ਅੱਜ ਉਹਨੇ ਤੁਹਾਡੀ ਸਾਰੀ ਬਾਜ਼ੀ ਜਿਹੜੀ ਉੱਥੇ ਪਲਟ ਕੇ ਪਰੇ ਮਾਰੀ। ਹੁਣ ਇੱਕ ਸਵਾਲ ਹੋਰ ਪੈਦਾ ਹੋਵੇਗਾ ਜੀ ਜੀ ਕਿ ਜੇ ਬਰਜਿੰਦਰ ਸਿੰਘ ਹਮਦਰਦ ਦੇ ਬੇਲ ਆਰਡਰ ਦੇ ਖਿਲਾਫ ਅਪੀਲ ਪਾਈ ਜਾਂਦੀ ਆ, ਜਿਵੇਂ ਬਿਕਰਮਜੀਤ ਸਿੰਘ ਮਜੀਠੀਆ ਦੀ ਬੇਲ ਕੈਂਸਲ ਕਰਵਾਉਣ ਵਾਸਤੇ ਸੁਪਰੀਮ ਕੋਰਟ ਚਲੇ ਗਏ ਸਨ ਰਾਤੋਂ ਰਾਤ, ਸੁਪਰੀਮ ਕੋਰਟ ਨੇ ਇਹਨਾਂ ਨੂੰ ਪੁੱਠੇ ਪੈਰੀ ਭਜਾਇਆ। ਜੇ ਇਹ ਇਸ ਮਾਮਲੇ 'ਚ ਵੀ ਚਲੇ ਜਾਂਦੇ ਆ, ਫਿਰ ਇੱਥੋਂ ਦੇ ਲੋਕ ਜਿਹੜੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਤੁਰੇ ਫਿਰਦੇ ਆ, ਜਿਨ੍ਹਾਂ ਨੂੰ ਇੱਕ ਸ਼ਬਦ ਬੋਲਿਆ ਜਾਂਦਾ, ਮੈਂ ਨਹੀਂ ਬੋਲਾਂਗਾ, ਸਾਡੇ ਭੈਣ ਭਰਾ ਨੇ, ਫਿਰ ਉਸ ਸ਼ਬਦ ਨੂੰ ਝੂਠਿਆਂ ਕਰਦਿਆਂ ਹੋਇਆ ਉਹ ਇਹਨੂੰ ਸਵਾਲ ਕਰਨ ਕਿ ਜਿਹੜਾ ਆ ਫੈਸਲਾ ਆਇਆ, ਚਾਹੇ ਉਹ ਬਾਈਬਲ ਵਾਲਾ ਹੋਵੇ, ਚਾਹੇ ਹੋਰ ਇਸ ਤਰ੍ਹਾਂ ਦੇ ਆਰਾਮ ਰਹੀਮ ਦਾ ਆਇਆ, ਕੀ ਚੈਲੰਜ ਕਰੇਗਾ ਪਾਰਟੀ ਬਣ ਕੇ? ਜਾਂ ਪੀੜਤਾਂ ਦੇ ਨਾਲ ਤੁਸੀਂ ਸਲਾਹ ਮਸ਼ਵਰਾ ਕਰਕੇ ਉਹਨਾਂ ਨੂੰ ਅੱਗੇ ਲਿਜਾਓਗੇ? ਜੀ ਤਾਂ ਇਹ ਸਵਾਲ ਬੁਨਿਆਦੀ ਤੌਰ ਤੇ ਹੋਣੇ ਚਾਹੀਦੇ ਆ। ਤਾਂ ਬਰਜਿੰਦਰ ਸਿੰਘ ਹਮਦਰਦ ਨੂੰ ਵੱਡੀ ਰਾਹਤ ਮਿਲੀ ਆ, ਕਿਉਂਕਿ ਉਹਨਾਂ ਦੇ ਗਰਾਊਂਡ ਮੁੱਢਲੇ ਤੌਰ ਤੇ ਜੇ ਦੇਖੀਏ ਤਾਂ ਪਹਿਲੀ ਨਜ਼ਰੇ ਅਦਾਲਤ ਨੂੰ ਸੋਲਿਡ ਲੱਗੇ ਆ, ਤਾਂ ਉਹਨਾਂ ਨੇ ਬਾਜ਼ੀ ਪਲਟ ਦਿੱਤੀ ਜਾ ਕੇ। ਭਾਈ ਜਿਹਦੇ ਕੋਲ ਪੈਸਾ ਉਹ ਤਾਂ ਫਿਰ ਬਰੋਬਰ ਦੀ ਟੱਕਰ ਦਿੰਦਾ ਹੈ ਨਾ। ਤੁਰਿਆ ਭਾਈਆਂ ਨੂੰ ਬਾਣ ਇੱਕੋ ਜਿੰਨੇ ਆ। ਜੀ ਜੀ, ਨਾਲੇ ਇਹਨਾਂ ਨੇ ਤਾਂ ਕਈ ਵਾਰੀ ਜਦੋਂ ਬਾਦਲ ਸਾਹਿਬ ਦੇ ਅੰਤਿਮ ਅਰਦਾਸ ਤੇ ਬੋਲ ਰਹੇ ਸੀਗੇ, ਉਦੋਂ ਇਹਨਾਂ ਨੇ ਦੱਸਤਾ ਸੀਗਾ ਵੀ ਮੇਰੀਆਂ ਤਾਰਾਂ ਤਾਂ ਬਹੁਤ ਤਾਂ ਤੱਕ ਜੁੜੀਆਂ, ਮੇਰਾ ਤੁਸੀਂ ਕੁਛ ਨਹੀਂ ਵਿਗਾੜ ਸਕਦੇ। ਤੇ ਦੂਜੀ ਗੱਲ ਉਹ ਤਾਂ ਜਾ ਕੇ ਮੋਦੀ ਨੂੰ ਮਿਲ ਕੇ ਆਏ ਨੇ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਮੋਦੀ ਨੂੰ ਮਿਲ ਕੇ ਆਇਆ। ਮੋਦੀ ਸਾਹਿਬ ਦੇ ਨਾਲ ਉਹਨਾਂ ਦੇ ਅੱਛੇ ਰਿਲੇਸ਼ਨ ਨੇ। ਹਾਂਜੀ, ਚੰਗੇ ਰਿਲੇਸ਼ਨ ਹੈ। ਹਮਦਰਦ ਸਾਹਿਬ ਦੇ ਸਭ ਨਾਲ ਅੱਛੇ ਰਿਲੇਸ਼ਨ ਨੇ। ਜ਼ਰੂਰ ਉੱਥੇ ਤਾਂ ਜੱਫੀ ਪਈ ਸੀ ਸਿੱਧੂ ਤੇ ਮਜੀਠੀਆ ਦੀ।
ਹਾਂਜੀ ਮੰਚ ਤੇ ਜਦੋਂ ਸਾਰੇ ਲੀਡਰਾਂ ਨਾਲ ਹੀ ਉਹਨਾਂ ਦੀ ਗੁੱਡਵਿਲ ਹੈ। ਉਹ ਪੱਤਰਕਾਰ ਘੱਟ, ਲੀਡਰ ਜ਼ਿਆਦਾ। ਗਜ਼ਲਾਂ ਬਹੁਤ ਗਾਉਂਦੇ ਨੇ, ਗਜ਼ਲ ਕੋ ਵੀ ਅੱਛੇ ਨੇ। ਗਜ਼ਲ ਕੋ ਵੀ ਅੱਛੇ ਨੇ, ਬਿਲਕੁਲ। ਤੇ ਮਿੰਟੂ ਜੀ, ਦੂਜੀ ਗੱਲ ਇਹ ਹੈ ਵੀ ਪੰਜਾਬ ਦੀ ਸਾਰੀ ਸਿਆਸਤ ਉਹਦੇ ਜਿਹੜੀ ਤੁਸੀਂ ਜੱਫੀ ਦਾ ਜ਼ਿਕਰ ਕੀਤਾ, ਉਹਦੇ ਸਾਰੇ ਉੱਥੇ ਜਾ ਕੇ ਹਾਏ ਪੱਤਰਕਾਰਤਾ, ਹਾਏ ਜਰਨਲਿਜ਼ਮ, ਹਾਏ ਫਲਾਨਾ, ਇਹਦਾ ਸਰਕਾਰ ਆਵਾਜ਼ ਦੱਬ ਰਹੀ ਹੈ। ਤੇ ਜਿਹੜੇ ਵਿਚਾਰੇ ਮਹੱਤੜ ਪੱਤਰਕਾਰ ਆ, ਜਿਹੜੇ ਆਪਦਾ ਮਾੜਾ ਮੋਟਾ ਚੈਨਲ ਚਲਾਉਂਦੇ ਆ, ਤੇ ਉਹਨਾਂ ਨੂੰ ਤੀਜੇ ਦਿਨ ਨੋਟਿਸ ਭੇਜ ਕੇ ਕਦੇ ਉਹਨਾਂ ਦਾ YouTube ਬੰਦ ਕਰਤਾ, ਕਦੇ ਕੁਛ ਬੰਦ ਕਰਤਾ, ਕਦੇ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਨਹੀਂ ਇਹਨਾਂ ਨੇ, ਪੱਤਰਕਾਰ ਪ੍ਰੇਮੀਆਂ ਨੇ, ਸਾਡੇ ਸਿਆਸਤਦਾਨਾਂ ਨੇ। ਨਹੀਂ ਦੇਖੋ, ਕੁਝ ਲੋਕ ਬੋਲਦੇ ਨੇ। ਮਜੀਠੀਆ ਖੁਦ ਜਦੋਂ ਸਾਡਾ ਪੇਜ ਬੰਦ ਕੀਤਾ ਸੀ ਤਾਂ ਮਜੀਠੀਆ ਨੇ ਇੱਕ ਨੈਸ਼ਨਲ ਚੈਨਲ ਤੇ ਆ ਕੇ ਮੇਰਾ ਨਾਮ ਲੈ ਕੇ ਕਿਹਾ ਸੀਗਾ, ਸਪੋਰਟ ਕੀਤੀ ਸੀਗੀ। ਪਰ ਚਲੋ ਅਸੀਂ ਵੀ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਜੇ ਉਹਨਾਂ ਨੇ ਕਰ ਦਿੱਤੀ, ਕੋਈ ਗੱਲ ਨਹੀਂ। ਪਰ ਬਹੁਤ ਸਾਰੇ ਲੀਡਰਾਂ ਦਾ ਸੋਚਣਾ ਇਹ ਹੁੰਦਾ ਕਿ ਜਿਹਦੀ ਰੀਚ ਜ਼ਿਆਦੀ ਹੈ ਉਹਦੇ ਨਾਲ ਬਣਾ ਕੇ ਰੱਖੋ। ਆਪਣੀ ਹੋ ਸਕਦਾ ਰੀਚ ਘੱਟ ਹੋਵੇਗੀ, ਪਰ ਗੱਲ ਇਹ ਆ ਕਿ ਕੋਈ ਚੱਕਰ ਨਹੀਂ ਹੈ। ਰੀਚ ਬਣਾਉਣ ਦਾ ਇੱਕ ਸਫ਼ਰ ਹੁੰਦਾ, ਅਸੀਂ ਸਫ਼ਰਾਂ ਦੇ ਵਿੱਚ ਹੋ ਸਕਦਾ ਉਹ ਮੰਜ਼ਿਲ ਤੇ ਪਹੁੰਚੇ ਹੋਣ, ਪਰ ਫੈਸਲਾ ਇਤਿਹਾਸ ਨੇ ਕਰਨਾ ਕਿ ਜਿਹੜੇ ਛੋਟੀ ਮੰਜ਼ਿਲ ਤੇ ਪਹੁੰਚੇ ਆ, ਜਿਹੜੇ ਵੱਡੀ ਮੰਜ਼ਿਲ ਤੇ ਪਹੁੰਚੇ ਆ, ਉਹਨਾਂ ਨੇ ਸਫ਼ਰ ਦੇ ਵਿੱਚ ਸਮਝੌਤੇ ਕਿੰਨੇ ਕੁ ਕੀਤੇ ਆ। ਜੀ ਬਿਲਕੁਲ। ਸਿਮਰਜੀਤ ਬੈਂਸ ਨੂੰ ਕਹਿੰਦੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਮਿੰਟੂ ਜੀ। ਦੇਖੋ, ਬੈਂਸ ਨੇ ਇੱਕ ਹਵਾਲਾ ਦਿੱਤਾ, ਕਿਸੇ ਨੇ ਟਿੱਪਣੀ ਕੀਤੀ ਆ ਕੇ ਕਿ ਭਾਈ ਤੂੰ ਸ਼ਾਂਤ ਰਹਿ, ਤੈਨੂੰ ਨਹੀਂ ਤੇ ਸ਼ਾਂਤ ਕਰ ਦੇਵਾਂਗੇ। ਪੱਕੇ ਤੌਰ ਤੇ ਮਾਮਲਾ ਦਰਜ ਹੋ ਗਿਆ। ਹੁਣ ਗੱਲ ਇਹ ਹੈ ਕਿ ਵੈਸੇ ਧਮਕੀ ਦੇਣੀ ਮਾੜੀ ਗੱਲ ਹੈ, ਪਰ ਕੀ ਕਰੀਏ ਇੱਥੇ ਸੀਰੀਅਸ ਕਿਹਦੇ ਤੁਸੀਂ ਏਦਾਂ ਕਰੋ, ਮੇਰੇ ਵਰਗਾ ਆਪਣੀ ਪਰਸਨਲ ਫੋਟੋ ਪਾ ਦੇਵੇ ਨਾ, 4-5 ਕਮੈਂਟ ਦੂਜੇ ਹੁੰਦੇ ਨੇ, ਕੀ ਕਰੋਗੇ? ਕਿਹਦੇ ਖਿਲਾਫ ਤੁਸੀਂ ਉੱਥੇ ਜਵਾਬ ਦੇਵੋਗੇ? ਕਿਹਦੇ ਖਿਲਾਫ ਤੁਸੀਂ ਬਈ ਕੰਪਲੇਂਟਾਂ ਕਰਦੇ ਫਿਰੋਗੇ? ਕਿਹਦੇ ਨਾਲ ਲੜਦੇ ਫਿਰੋਗੇ? ਸੋ ਇਹ ਜਿਹੜਾ ਇਹ ਕੰਮ ਚੱਲ ਪਿਆ, ਤੁਸੀਂ ਤੇਰੀ ਗੱਲ ਸੁਣੋ, ਕਿਸੇ ਵੀ ਵਿਚਾਰਧਾਰਾ ਦੇ ਖਿਲਾਫ 4 ਦਿਨ ਬੋਲ ਪਾਓ, ਕਿਸੇ ਵੀ ਖੱਬੇ ਜਾਂ ਸੱਜੇ ਕੋਈ ਵੀ ਖਲੋਤੀ ਹੈ, ਤੁਹਾਨੂੰ ਥ੍ਰੈਟ ਕਰਨਗੇ ਲੋਕ। ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਚੁੱਪ ਕਰ ਜਾਏ, ਕਰ ਦਿਆਂਗੇ, ਉਹ ਕਰ ਦਿਆਂਗੇ ਜੀ। ਤਾਂ ਜੇ ਹੁਣ ਇਹਨਾਂ ਚੀਜ਼ਾਂ ਨੂੰ ਲੀਡਰ ਲੈ ਰਹੇ ਆ ਤਾਂ ਸੀਰੀਅਸਲੀ ਉਹ ਲੈਣ, ਕਿਉਂਕਿ ਉਹਨਾਂ ਨੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਦੇਖਣਾ ਆਲਾ ਦੁਆਲਾ। ਪਰ ਇਹ ਬਹੁਤ ਜ਼ਿਆਦਾ ਕਾਮਨ ਚੀਜ਼ ਹੋ ਗਈ, ਕਾਮਨ ਚੀਜ਼ ਹੋ ਗਈ ਆ। ਅਸੀਂ ਇੱਕ ਮਤਲਬ ਕਿ ਗਾਇਕ ਤੇ ਖਬਰ ਕਰ ਬੈਠੇ, ਮੈਨੂੰ ਅੱਜ ਵੀ ਯਾਦ ਆ ਕਿ ਤੁਸੀਂ ਸੱਚ ਜਾਣੋ ਸਾਰੀ ਰਾਤ ਟੈਲੀਫੋਨ ਆਈ ਗਿਆ। ਹੁੰਦਾ ਇਹ ਹੁੰਦਾ, ਇਹ ਇੱਕ ਟ੍ਰੈਂਡ ਚੱਲ ਪਿਆ, ਪਰ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ। ਕਿਉਂ ਤੁਸੀਂ ਨੂੰ ਬਈ ਠੀਕ ਹੈ, ਜਦੋਂ ਤੁਸੀਂ ਨੂੰ ਆਜ਼ਾਦੀ ਮਿਲੀ ਆ, ਤੁਸੀਂ ਵੀ ਲਿਖ ਕੇ ਉਹਦਾ ਜਵਾਬ ਦੇ ਦਿਓ, ਤਰਕ ਕਰੋ, ਵਿਤਰਕ ਕਰੋ, ਵਿਚਾਰ ਕਰੋ, ਤਕਰਾਰ ਕਰੋ। ਕਿਸੇ ਨੂੰ ਧਮਕੀ ਦੇਣੀ ਗਲਤ ਆ, ਪਰ ਇਹ ਪੰਜਾਬੀਆਂ 'ਚ ਬਹੁਤ ਵੱਡਾ ਰੁਝਾਨ ਹੈ। ਪਹਿਲਾਂ RSS ਦੇ ਜਿਹੜੇ ਹੈਗੇ ਸੀ 2-2 ਰੁਪਈਏ ਵਾਲੇ ਕਿਟ ਪੂੰਜੀ ਟਰੋਲਰ, ਉਹ ਕਰਦੇ ਸਨ, ਬਲਾਤਕਾਰ ਕਰਾਂਗੇ, ਫਲਾਣੇ ਦਾ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਉਹ ਕਰ ਦਿਆਂਗੇ। ਉਹ ਤੇ ਹੁਣ ਬਹਿ ਗਏ ਨੇ ਬੀਅਰ ਦੀ ਝਾਗਾਂ ਨੂੰ, ਵੀ ਵੇਖਦੇ ਆ 4 ਤੋਂ ਬਾਅਦ ਕੀ ਹੋਏਗਾ। ਤੇ ਆ ਸਾਡੇ ਵਾਲਿਆਂ ਨੇ ਇਹ ਕੰਮ ਸ਼ੁਰੂ ਕਰ ਦਿੱਤਾ। ਇੱਥੇ ਤੇ ਕਾਲ ਲਾ ਲੈਂਦੇ ਨੇ, ਕਾਲ ਲਾ ਕੇ ਉਹ ਕਾਲ ਰਿਕਾਰਡ ਕਰ ਲੈਂਦੇ ਨੇ। ਹਾਲਾਂਕਿ ਕਾਲ ਰਿਕਾਰਡਿੰਗ ਕਰਕੇ ਤੁਸੀਂ ਨਸ਼ਰ ਨਹੀਂ ਕਰ ਸਕਦੇ, ਇਹ ਕ੍ਰਾਈਮ ਹੈ, ਕ੍ਰਾਈਮ ਹੈ ਬਿਲਕੁਲ, ਕਿਸੇ ਦੇ ਕੰਸੈਂਟ ਤੋਂ ਬਿਨਾਂ। ਇਹ ਉਹ ਪਾ ਦਿੰਦੇ ਨੇ, ਹੋਰ ਕੁਝ ਨਹੀਂ। ਉਹ ਤੁਹਾਡੀਆਂ ਕੀਤੀਆਂ ਗੱਲਾਂ ਤੇ ਤੁਹਾਨੂੰ ਕੀ ਅੱਜ ਕੱਲ ਹੋਰ ਹੀ ਚੱਲਿਆ, ਰੋਸਟ ਕਰਕੇ ਉਹ ਵੀਡੀਓ ਪਾ ਦਿੰਦੇ ਨੇ। ਹਾਂਜੀ, ਉਹ ਤਾਂ ਨਵਾਂ ਹੀ ਕੰਮ ਚੱਲਿਆ। ਇਹ ਲਗਾਮ ਕੱਸਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਤੇ। ਸੋ ਇਹ ਕੋਈ ਫੇਸਬੁੱਕ ਤੇ ਆਈ ਹੈ ਟਿੱਪਣੀ, ਤਾਂ ਹੀ ਇਹ ਮਾਮਲਾ ਦਰਜ ਹੋਇਆ। ਜੀ। ਤੇ ਅਮਰਤਪਾਲ ਸਿੰਘ ਦੇ ਸਮਰਥਕ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਭਿੜ ਗਏ ਜੀ। ਦੇਖੋ, ਇਹ ਗੱਲ ਜਿਹੜੀ ਹੈ ਬਿਲਕੁਲ ਫਰਜ਼ੀ ਆ। ਇਹ ਐਵੇਂ ਇਹਨਾਂ ਨੇ ਕੱਲ ਦੀ ਗੱਲ ਫਲਾਈ ਆ। ਅਸੀਂ ਸਾਰੀ ਖਬਰ ਦੀ ਤਹਿ ਤੱਕ ਗਏ ਆ। ਇਹ ਸਭ ਤੋਂ ਪਹਿਲਾਂ ਖਬਰ ਲਾਈ ਦੈਨਿਕ ਭਾਸਕਰ ਨੇ। ਅਸੀਂ ਦੈਨਿਕ ਭਾਸਕਰ ਦੇ ਜਿਹੜੇ ਡਿਜੀਟਲ ਇੰਚਾਰਜ ਸੀ ਉਹਨਾਂ ਦੇ ਨਾਲ ਵੀ ਗੱਲ ਕੀਤੀ। ਉਹ ਕਹਿੰਦੇ ਜੀ ਬਾਬਾ ਬਕਾਲੇ ਦੇ ਲਾਗੇ ਇੱਕ ਪਿੰਡ ਦੀ ਗੱਲ ਆ, ਤੇ ਅਸੀਂ ਆਖਿਆ ਪਿੰਡ ਦਾ ਨਾਂ ਪਤਾ ਕਰਕੇ ਦੱਸਦਾ ਜੀ। ਘਟਨਾ ਕਿੱਥੋਂ ਦੀ? ਉਹ ਘਟਨਾ ਦਾ ਜ਼ਿਕਰ ਹੀ ਨਹੀਂ ਪਿੰਡ ਦਾ। ਖਬਰ ਅਸੀਂ ਜਦੋਂ ਜਰਨਲਿਜ਼ਮ ਕਰਦੇ ਆ ਪ੍ਰਿੰਟ ਦੇ ਵਿੱਚ, ਤਾਂ ਸਾਨੂੰ ਸਭ ਤੋਂ ਪਹਿਲਾਂ ਕੱਕਿਆਂ ਬਾਰੇ ਸਿਖਾਇਆ ਜਾਂਦਾ ਕਿ ਕੱਕੇ ਜੇ ਤੁਹਾਡੀ ਖਬਰ 'ਚ ਨਹੀਂ ਹੈ ਤਾਂ ਤੁਹਾਡੀ ਖਬਰ ਅਧੂਰੀ ਹੈ, ਜਾਂ ਤੁਹਾਡੀ ਖਬਰ ਤੁਹਾਨੂੰ ਖਤਮ ਕਰਦਾ ਹੈਗੀ। ਕੌਣ, ਕਿੱਥੇ, ਕਦੋਂ, ਕਿਵੇਂ, ਠੀਕ ਹੈ ਨਾ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਕ ਖਬਰ 'ਚ ਦੇਣੀਆਂ ਪੈਂਦੀਆਂ। ਤੁਹਾਡੇ ਕੋਲ ਤੇ ਇਹ ਨਹੀਂ ਪਤਾ ਕਿੱਥੇ ਖਬਰ ਕਿੱਥੋਂ ਦੀ ਹੈ। ਅਸੀਂ ਘੇਰਿਆ ਉਹਨਾਂ ਨੂੰ, ਸਾਡੀ ਟੀਮ ਨੇ ਦੈਨਿਕ ਭਾਸਕਰ ਦਾ ਪਿੱਛਾ ਕੀਤਾ। ਅਸੀਂ ਖੁਦ ਨਾਲੇ ਦੈਨਿਕ ਭਾਸਕਰ 'ਚ ਮੈਂ ਔਰ ਮੇਰਾ ਸਾਥੀ ਕੰਮ ਕਰਦੇ ਰਹੇ ਹਾਂ। ਪਰ ਅਸੂਲਾਂ ਦੀ ਲੜਾਈ 'ਚ ਸਭ ਜਾਇਜ਼ ਹੁੰਦਾ ਹੈ।
ਜੀ ਅਸੀਂ ਕੋਈ ਅਮਰਤਪਾਲ ਦੇ ਸਪੋਰਟਰ ਨਹੀਂ ਹੈਗੇ, ਪਰ ਐਵੇਂ ਬਿਨਾਂ ਗੱਲ ਤੋਂ ਕੋਈ ਪਲਾਂਟ ਕਰੇ ਖਬਰਾਂ, ਬਤੌਰ ਮੀਡੀਆ ਕਰਮੀ ਸਾਡਾ ਇਹ ਵੀ ਫਰਜ਼ ਹੈ ਕਿ ਇੱਕ ਉਮੀਦਵਾਰ ਜਦੋਂ ਲੜ ਰਿਹਾ ਤਾਂ ਉਹਦੇ ਜਿਹੜੇ ਉਮੀਦਵਾਰ ਦੇ ਤੌਰ ਤੇ ਸੰਵਿਧਾਨਕ ਹੱਕ ਆ ਉਹਨਾਂ ਦੀ ਰਾਖੀ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਕੋਲ ਫੇਕ ਨਿਊਜ਼ ਨਾਲ ਲੜਨ ਵਾਸਤੇ ਪ੍ਰਬੰਧ ਨਹੀਂ ਹੈਗਾ, ਦੂਜਾ ਕੋਲ ਹੈਗਾ। ਉਹ ਤੇ ਆਪਦੀ ਉਲਝਣ ਚ ਉਲਝੇ ਉਹਨਾਂ ਦੇ ਸਮਰਥਕ। ਜੀ ਜੀ। ਸੋ ਫਿਰ ਅਸੀਂ ਲਾਲਜੀਤ ਭੁੱਲਰ ਨੂੰ ਫੋਨ ਕੀਤਾ ਕਿ ਤੁਹਾਡੇ ਵਲੰਟੀਅਰ ਕਿੱਥੇ ਕੁੱਟੇ ਗਏ, ਕਿਉਂਕਿ ਖਬਰ ਚ ਲਿਖਿਆ ਗਿਆ ਕਿ ਵਲੰਟੀਅਰ ਨਾ ਸਿਰਫ ਕੁੱਟੇ ਬਲਕਿ ਜ਼ਖਮੀ ਹੋ ਗਏ। ਉਹ ਆਂਦਾ ਭਾਊ ਜੀ ਕਿਤੇ ਕੋਈ ਗੱਲ ਹੀ ਨਹੀਂ ਵਾਪਰੀ, ਦੱਸੋ ਕਿਹੜੀਆਂ ਗੱਲਾਂ ਕਰਦੇ ਚਲਾਓ। ਮਤਲਬ ਕਿ ਵਲੰਟੀਅਰ ਆਪ ਹੀ ਪਲਾਂਟ ਕਰ ਰਿਹਾ। ਹਾਂਜੀ, ਮੀਡੀਆ ਆਪ ਹੀ ਪਲਾਂਟ ਕਰ ਰਿਹਾ ਖਬਰਾਂ। ਤੁਸੀਂ ਨਤੀਜਾ ਕੱਢੋ। ਪੀੜਤ ਧਿਰ ਕਹਿੰਦੀ ਸਾਡੇ ਨਾਲ ਤਾਂ ਹੋਇਆ ਹੀ ਕੁਛ ਨਹੀਂ। ਜੇ ਵਲੰਟੀਅਰ ਜ਼ਖਮੀ ਨੇ, ਖਬਰ ਦੇ ਵਿੱਚ ਜੇ ਤੁਸੀਂ ਕਿਸੇ ਜ਼ਖਮੀ ਦਾ ਜ਼ਿਕਰ ਕਰ ਰਹੇ ਹੋ ਤਾਂ ਕਿਹੜੇ ਹਸਪੀਟਲ ਆ, ਕਿੱਥੇ ਆ ਗਿਆ ਨਾ ਉਹ, ਕਿੱਥੇ ਜੀ ਉਹ ਕਿੱਥੇ ਆ, ਕਿਉਂਕਿ ਜ਼ਖਮੀ ਦੀ ਪੁਸ਼ਟੀ ਤਾਂ ਉੱਥੇ ਹੀ ਹੁੰਦੀ ਹੈ ਨਾ ਕਿ ਜਦੋਂ ਕੋਈ ਬੰਦਾ ਹਸਪੀਟਲ ਪਹੁੰਚ ਜਾਂਦਾ। ਤਾਂ ਇਸ ਕਰਕੇ ਇਸ ਖਬਰ ਦਾ ਕੋਈ ਸਿਰ ਪੈਰ ਨਹੀਂ ਹੈਗਾ, ਕੁਝ ਵੀ ਹੈ ਨਹੀਂ। ਕਈ ਅਦਾਰੇ ਕੀ ਆ ਪੰਜਾਬੀ ਚ, ਜਿਵੇਂ ਦੈਨਿਕ ਭਾਸਕਰ ਨੇ ਲਾ ਦਿੱਤਾ, ਉਹਨਾਂ ਨੇ ABP ਨੂੰ ਚੱਕਿਆ ਸੀ। ਜਦੋਂ ਦੈਨਿਕ ਭਾਸਕਰ ਨੂੰ ਘੇਰਿਆ ਤੇ ਉਹ ਕਹਿੰਦੇ ਜੀ ਇਹ ਤਾਂ ਇੱਕ ਹੋਰ ਵੈਬਸਾਈਟ ਨੇ ਲਾਈ ਸੀ। ਲਓ, ਅਸੀਂ ਉਹਨਾਂ ਨੂੰ ਪੁੱਛਿਆ, ਕਹਿੰਦੇ ਵੀਰੇ ਅਸੀਂ ਨਹੀਂ ਲਾਈ, ਉਹ ਜਾਨ ਛੜਾਈ ਜਾਂਦੇ ਜੀ। ਦੇਖ ਲਓ, ਇਹ ਤੰਤਰ ਬਣ ਚੁੱਕਾ, ਐਸਾ ਇਹ ਖੇਡ ਖੇਡਿਆ ਜਾ ਰਿਹਾ। ਉਹਦੇ ਵਿੱਚ ਅਖੀਰ ਤੇ ਪੰਕਤੀ ਪਾਈ ਆ ਕਿ ਆਪ ਦੇ ਬੁਲਾਰੇ ਨੇ ਕਿਹਾ ਕਿ ਇਸ ਹਿੰਸਾ ਦਾ ਜਵਾਬ ਵੋਟ ਨਾਲ ਜਨਤਾ ਦੇਵੇ, ਤੇ ਆਪ ਦੇ ਉਸ ਬੁਲਾਰੇ ਦਾ ਨਾਂ ਹੀ ਹੈ ਨਹੀਂ ਖਬਰ ਚ। ਕੌਣ? ਮਤਲਬ ਕਿ ਕੁਛ ਵੀ ਨਹੀਂ ਆ, ਬੇਸਲੈਸ ਜਰਨਲਿਜ਼ਮ, ਐਥਿਕਸ ਤੋਂ ਬਿਲਕੁਲ ਗਿਰਿਆ ਜਰਨਲਿਜ਼ਮ। ਕਿਉਂ? ਅਸੀਂ ਠੀਕ ਆ, ਤੁਸੀਂ ਅਮਰਤਪਾਲ ਸਿੰਘ ਤੇ ਸਵਾਲ ਕਰੋ, ਉਹਨੇ ਇਲੈਕਸ਼ਨ ਲੜਨ ਤੋਂ ਬਾਅਦ ਕੀ ਕਰਨਾ ਪੁੱਛੋ ਉਹਦੀ ਟੀਮ ਤੋਂ, ਉਹਨਾਂ ਦਾ ਏਜੰਡਾ ਕੀ ਆ, ਤੁਸੀਂ ਸਵਾਲ ਕਰੋ, ਆਲੋਚਨਾ ਕਰੋ, ਆਜ਼ਾਦ ਹੋ। ਪਰ ਕਿਸੇ ਦੀ ਕੰਪੇਨ, ਜਿਹੜਾ ਬੰਦਾ ਅੰਦਰ ਬੈਠਾ ਉਹਦੀ ਪ੍ਰਭਾਵਿਤ ਕਰਨ ਵਾਸਤੇ ਤੁਸੀਂ ਫਰਜ਼ੀ ਖਬਰਾਂ ਪਲਾਂਟ ਕਰੋ, ਇਹ ਤੇ ਬਹੁਤ ਖਤਰਨਾਕ ਜਰਨਲਿਜ਼ਮ ਹੋ ਰਿਹਾ ਪੰਜਾਬ ਚ। ਬਿਲਕੁਲ ਜੀ, ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ। ਬੰਦ ਠੇਕਿਆਂ ਦੇ ਦਰਮਿਆਨ ਕਹਿੰਦੇ ਸ਼ਰਾਬ ਲੋਡਿੰਗ ਦੀ ਵੀਡੀਓ ਵਾਇਰਲ ਹੋ ਗਈ ਜੀ ਕਿਤੇ। ਦੇਖੋ, ਗੱਲ ਇਹ ਆ ਕਿ ਸ਼ਰਾਬ ਜਿਹੜੀ ਆ ਉਹ ਬੰਦ ਆ ਪੰਜਾਬ ਦੇ ਵਿੱਚ, ਠੇਕਿਆਂ ਤੇ ਬੰਦ ਆ। ਠੇਕੇ ਬੰਦ ਨੇ, ਕੱਲ ਸ਼ਾਮੀ 5 ਵਜੇ ਤੋਂ ਠੇਕੇ ਬੰਦ ਸੀ। ਤੁਹਾਨੂੰ ਪਤਾ ਕਿ ਅੱਜ EVM ਤੁਰ ਪਈਆਂ ਨੇ, ਪਿੰਡਾਂ ਚ ਪਹੁੰਚ ਚੁੱਕੀਆਂ। ਮੇਰੇ ਪਿੰਡ ਵੀ ਆ ਗਏ ਨੇ BSF ਵਾਲੇ, EVM ਜਿਹੜੀਆਂ ਸੱਜ ਚੁੱਕੀਆਂ। ਇਹ ਪ੍ਰਬੰਧ ਹੋ ਰਿਹਾ, ਕੂਲਰ ਲੱਗ ਗਏ ਨੇ, ਆਲੇ ਦੁਆਲੇ ਬੋਰੀਆਂ ਗਿੱਲੀਆਂ ਕਰਕੇ ਸਾਡੇ ਪਿੰਡ ਦੇ ਵਸਨੀਕਾਂ ਨੇ ਲਾਈਆਂ ਕਿ ਇਹਨਾਂ ਨੂੰ ਠੰਡ ਥੋੜੀ ਅਹਿਸਾਸ ਹੋਵੇ, ਗਰਮੀ ਬੜੀ ਹੈ। ਯਾਨੀ EVM ਜਿਹੜੀਆਂ ਉਹ ਬੂਥਾਂ ਤੇ ਪਹੁੰਚ ਚੁੱਕੀਆਂ ਤੇ ਸਵੇਰੇ ਪੀ ਹੋਣੀ ਉਹਨਾਂ ਦੀ ਬਸ ਜੀ। ਤੇ ਉਧਰੋਂ ਲੋਕਾਂ ਦੀ ਤਰਾਹ ਵੀ ਹੋ ਸਕਦੀ ਆ, ਟੈਂਪਰੇਚਰ ਬਹੁਤ ਜ਼ਿਆਦਾ ਹੈ, ਤਾਂ ਤਿਆਰੀ ਹੈ ਸਭ ਕੁਝ। ਠੇਕੇ ਬੰਦ ਨੇ, ਇਸ ਦਰਮਿਆਨ ਇਹ ਵੀਡੀਓ ਵਾਇਰਲ ਹੁੰਦੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਕੰਮ ਚੱਲੀ ਜਾਂਦਾ। ਦੇਖੋ, ਧਨਾੜ ਲੋਕਾਂ ਦੀਆਂ ਇੱਥੇ ਡਿਸਟਿਲਰੀਆਂ, ਧਿਆਨ ਜਿਹੜੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ, ਉਹਨਾਂ ਨੂੰ ਪਤਾ ਹੈ ਕਿ ਅਰੁਣਾਚਲ ਪ੍ਰਦੇਸ਼ ਤੱਕ ਸ਼ਰਾਬ ਕਿਹਨਾਂ ਦੀ ਵਿਕਦੀ ਆ। ਕਰੋਨਾ ਦੇ ਵਿੱਚ ਜਦੋਂ ਠੇਕੇ ਬੰਦ ਸਨ ਤੇ ਹੋਮ ਡਿਲੀਵਰੀ ਕਿਹੜੇ ਲੋਕ ਕਰਦੇ ਰਹੇ, ਸੱਤਾਧਾਰੀਆਂ ਦੇ। ਤਾਂ ਇਹ ਸਾਰਾ ਕੁਝ ਮਤਲਬ ਕਿ ਜਨਤਾ ਨੂੰ ਪਤਾ ਹੀ ਆ। ਪਰ ਇਹ ਹੈਰਾਨਗੀ ਦੀ ਗੱਲ ਆ ਕਿ ਇਹ ਵੀਡੀਓ ਜਿਹੜੀ ਪੇਟੀਆਂ ਲੱਦੀਆਂ ਜਾ ਰਹੀਆਂ ਨੇ ਤੇ ਉਹ ਪਤਾ ਨਹੀਂ ਹੁਣ ਇਹਨਾਂ ਨੂੰ ਕੋਈ ਰੋਕਦਾ ਕਿ ਨਹੀਂ ਰੋਕਦਾ। ਬਈ ਇਹ ਸ਼ਰਾਬ ਵੰਡੀ ਵੀ ਜਾ ਰਹੀ ਹੈ। ਥਾਣਾ ਨੂਰਮਹਿਲ ਦੀ ਪੁਲਿਸ ਨੇ ਹੁਣ ਦੱਸਦੇ ਕਿ ਜਦੋਂ ਰੌਲਾ ਪਿਆ, ਇੱਕ ਬੰਦੇ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਤੇ ਪਛਾਣ ਦਲਜਿੰਦਰ ਸਿੰਘ ਵਾਸੀ ਲਿਦੜਾ ਵਜੋਂ ਹੋਈ ਆ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਕਹਿ ਲਓ ਕਿ ਧਿਆਨ ਮੰਗਦੀ ਖਬਰ ਆ। ਜਦੋਂ ਇਲੈਕਸ਼ਨ ਬਿਲਕੁਲ ਕੰਢੇ ਤੇ ਆ ਤਾਂ ਉਦੋਂ ਠੇਕੇ ਸਾਰੇ ਬੰਦ ਆ, ਇੱਥੇ ਪੇਟੀਆਂ ਦੀਆਂ ਪੇਟੀਆਂ ਸ਼ਰਾਬ ਜਿਹੜੀ ਆ ਲੋਡ ਕਰਕੇ ਵੰਡੀ ਜਾ ਰਹੀ ਆ ਜੀ। ਤਾਂ ਇਹ ਸਭ ਸੱਚ ਹੈ, ਇਹ ਤਲਖ ਹਕੀਕਤ ਹੈ ਕਿ ਭਾਈ ਜਦੋਂ ਜਿਸ ਵੇਲੇ ਇਹ ਸਭ ਕੁਝ ਜ਼ਰੂਰ ਲੋਕ ਮੰਗਦੇ ਆ ਤਾਂ ਉਸ ਵੇਲੇ ਚਾਹੇ ਠੇਕੇ ਬੰਦ ਕਰ ਲਓ, ਕੁਝ ਵੀ ਕਰ ਲਓ, ਸਪਲਾਈ ਘਰਾਂ ਤੱਕ ਪਹੁੰਚ ਜਾਂਦੀ ਹੈ। ਜ਼ਿਮਨੀ ਚੋਣ ਦੇ ਵਿੱਚ ਸਾਡੇ ਅਹਿਮ ਸੂਤਰ ਦੱਸ ਰਹੇ ਸੀਗੇ ਕਿ ਸ਼ਰਾਬ ਜਿਹੜੀ ਹੈ ਉਹ ਪੁਲਿਸ ਦੀਆਂ ਗੱਡੀਆਂ ਚ ਢੋਈ ਗਈ ਜਲੰਧਰ ਦੇ ਵਿੱਚ।
ਤਾਂ ਕੀ ਕਹੋਗੇ ਤੁਸੀਂ? ਜੀ ਜੀ। ਚੋਣ ਕਮਿਸ਼ਨ ਦੀ ਕਾਰ ਤੁਹਾਡੇ ਮੇਰੇ ਵਰਗੇ ਦੀ ਗੱਡੀ ਨੂੰ ਵੇਖੇਗੀ, ਪੁਲਿਸ ਦੀ ਗੱਡੀ ਦੀ ਥੋੜੀ ਤਲਾਸ਼ੀ ਲਵੇਗੀ। ਵੱਡੇ ਅਫਸਰਾਂ ਨੇ ਪੇਟੀਆਂ ਦੀਆਂ ਪੇਟੀਆਂ ਗੱਡੀਆਂ 'ਚ ਰੱਖ ਕੇ ਇਧਰ ਉਧਰ ਕੀਤੀਆਂ। ਸ਼ਰਾਬ ਚੱਲ ਰਹੀ ਹੈ ਪੰਜਾਬ 'ਚ, ਐਵੇਂ ਮੈਂ ਤੁਹਾਨੂੰ ਕਹਾਂ, ਬੋਤਲ ਪਿੱਛੇ ਵਿਕਣ ਵਾਲੇ ਲੋਕ ਹਾਲੇ ਵੀ ਮੌਜੂਦ ਆ। ਬੀਕਾਨੇਰੀ ਭੁਜੀਆ ਖਾ ਕੇ ਆਪਣੇ ਭਵਿੱਖ ਨੂੰ ਦਾਅ ਤੇ ਲਾਉਣ ਵਾਲੇ ਹੈਗੇ ਨੇ, ਪਰ ਥੋੜੇ ਆ, ਗਿਣਤੀ ਸਾਰਿਆਂ ਦੀ ਨਹੀਂ, ਆਪਾਂ ਕਹਿ ਸਕਦੇ ਕਿ ਸਾਰੇ ਆ। ਬੀਕਾਨੇਰੀ ਭੁਜੀਆ ਤੇ ਬੋਤਲ ਤੇ ਵਿਕਣ ਵਾਲੀਆਂ ਵੋਟਾਂ ਜਿਹੜੀਆਂ, ਉਹ ਅੱਜ ਸ਼ਾਮ ਤੱਕ ਕਹਿ ਲਓ ਕਿ ਇਹਨਾਂ ਨੇ ਨਵਾ ਦੇਣੀਆਂ, ਸਵੇਰੇ ਇਹਨਾਂ ਨੂੰ ਵੱਢ ਲੈਣਗੇ। ਆਹੀ ਕੁਛ ਆ। ਹੋ ਸਕਦਾ ਪੈਸਾ ਧੇਲਾ ਵੀ ਵੰਡਿਆ ਜਾਵੇ ਅੱਜ ਰਾਤ। ਹਾਂਜੀ ਹਾਂਜੀ, ਇਹ ਤਾਂ ਆਪਾਂ ਨੂੰ ਪਤਾ ਹੀ ਆ, ਅਕਸਰ ਆਪਾਂ ਉੱਥੇ ਹੀ ਰਹਿੰਦੇ ਹਾਂ ਮਿੰਟੂ ਜੀ, ਉਹਨਾਂ ਚੀਜ਼ਾਂ ਦਾ ਆਪਾਂ ਨੂੰ ਪਤਾ ਹੈ ਕਿ ਜਦੋਂ ਇਹ ਪ੍ਰਚਾਰ ਖਤਮ ਹੋ ਜਾਂਦਾ, ਫਿਰ ਜਿਹੜਾ ਸਟੇਜੀ ਪ੍ਰਚਾਰ ਹੁੰਦਾ, ਜਦ ਰੈਲੀਆਂ ਰਾਹੀਂ ਪ੍ਰਚਾਰ ਹੁੰਦਾ, ਫਿਰ ਉਹ ਦੂਜੀਆਂ ਜਿਹੜੀਆਂ ਵਾਰਦਾਤਾਂ ਜਾਂ ਕਰਤੂਤਾਂ ਉਹ ਕਿਵੇਂ ਕਰਦਾ, ਆਪਾਂ ਨੂੰ ਪਤਾ ਹੀ ਹੈ। ਰਾਤ ਦੇ ਹਨੇਰਿਆਂ 'ਚ ਪੈਸਾ ਵੰਡਣਾ, ਸ਼ਰਾਬ ਵੰਡਣੀ, ਕਿਉਂਕਿ ਅਮਲਾ ਫਾਲਾ ਤਾਂ ਪੋਲਿੰਗ ਬੂਥਾਂ ਤੇ ਚਲਾ ਜਾਂਦਾ, ਤੇ ਪੁਲਿਸ ਜਿਵੇਂ ਤੁਸੀਂ ਦੱਸਿਆ ਵੀ ਹੋ ਕੇ ਵੀ ਨਾ ਹੋਇਆ ਵਰਗੀ ਹੋ ਜਾਂਦੀ ਹੈ, ਤੇ ਫਿਰ ਤਾਂ ਚਲੋ ਜੋ ਮਰਜ਼ੀ ਚੱਲੀ ਜਾਵੇ। ਪੈਸਾ ਧੇਲਾ ਅੱਜ ਕੱਲ ਡਾਇਰੈਕਟ ਵੰਡਦੇ ਨਹੀਂ, ਉੱਥੇ ਕੂਪਨ ਦੇ ਦਿੰਦੇ ਨੇ। ਹਾਂਜੀ, ਇੱਕ ਪਰਚੀ ਹੁੰਦੀ ਹੈ, ਗੁਪਤ ਕੋਡ ਲਿਖਿਆ ਜਾਂਦਾ ਕਿ ਜਾ ਜੇ ਕੈਸ਼ ਲੈਣਾ ਜਾ ਕੇ ਫਲਾਣੀ ਥਾਂ ਤੋਂ ਕੈਸ਼ ਚੱਕ ਲਾ, ਦਾਰੂ ਚੱਕਣੀ ਹੈ ਦਾਰੂ ਚੱਕ ਲਾ, ਰੰਗੀਨ ਟੈਲੀਵਿਜ਼ਨ ਲੈਣਾ ਉਹ ਲੈ ਲਾ। ਕਈ ਵਾਰੀ ਕਈ ਸ਼ੌਕੀਨ ਕਹਿੰਦੇ ਆ ਕਿ ਨਹੀਂ ਮੈਂ ਤੇ ਕੈਮਰਾ ਲੈਣਾ, ਉਹਨੂੰ ਕੈਮਰਾ ਵੀ ਦੇ ਦਿੰਦੇ ਆ ਕਿ ਜਾ ਫੋਟੋ ਖਿੱਚ ਲਾ। ਜੀ, ਤੇ ਜਥੇਦਾਰ ਸਾਹਿਬ ਵੱਲੋਂ ਯੋਗੀ ਨੂੰ ਕੋਈ ਅਲਟੀਮੇਟਮ ਦਿੱਤਾ ਗਿਆ ਜੀ ਕਿਸੇ ਮਾਮਲੇ 'ਚ? ਹਾਂਜੀ, ਦੇਖੋ, ਇਹ ਕਿਸੇ ਗ੍ਰੰਥੀ ਸਿੰਘ ਦੀ ਉੱਥੇ ਯੂਪੀ ਦੇ ਵਿੱਚ ਨਾਬਾਲਗ ਲੜਕੀ ਦੇ ਨਾਲ ਜ਼ਬਰ ਜਨਾਹ ਹੋਇਆ, ਉਸ ਸੰਦਰਭ 'ਚ ਇਹਨਾਂ ਨੇ 1 ਹਫ਼ਤੇ ਦਾ ਅਲਟੀਮੇਟਮ ਦਿੱਤਾ। ਅਲਟੀਮੇਟਮ ਹੀ ਨਹੀਂ, ਮੈਂ ਕਹਿੰਦਾ ਕਿ ਜਥੇਦਾਰ ਹੋਰਾਂ ਦਾ ਫਰਜ਼ ਬਣਦਾ ਹੈ ਕਿ ਉਸ ਪਰਿਵਾਰ ਨੂੰ ਲੀਗਲ ਅਤੇ ਮਾਇਕ ਸਹਾਇਤਾ ਪ੍ਰਵਾਨ ਉੱਥੇ ਦੇਣ, ਪਹੁੰਚਾਉਣ, ਤਾਂ ਉਹਨਾਂ ਤੱਕ ਪਹੁੰਚਦੀ ਕਰਨ, ਉਹਨਾਂ ਦੇ ਨਾਲ ਖੜਨ। ਅਲਟੀਮੇਟਮ ਕੀ ਤੁਸੀਂ ਜਾ ਕੇ ਯੋਗੀ ਦਾ ਘਰ ਢਾਹ ਦੇਣਾ? ਅਲਟੀਮੇਟ ਮੈਂ ਤੇ ਆਹੀ ਦੇਖੀ ਜਾਂਦਾ। ਤਾਂ ਗੱਲ ਇਹ ਆ ਕਿ ਅਲਟੀਮੇਟਮ ਫਲਾਣੇ ਨੂੰ ਟਾਈਮ ਦਿਓ ਜੀ ਸਾਨੂੰ ਬੰਦੀ ਸਿੰਘਾਂ ਵਾਸਤੇ, ਉਹ ਕਹਿੰਦੇ ਨਹੀਂ ਦਿੰਦੇ। ਅਲਟੀਮੇਟਮ ਹੈ ਜੀ। ਅਮਰਤਪਾਲ ਸਿੰਘ ਹੋਰਾਂ ਤੋਂ NSA ਵਾਪਸ ਲਵੋ, ਅਲਟੀਮੇਟਮ ਨਹੀਂ ਲੈਂਦੇ ਜੀ। ਚਲੋ, ਤਾਂ ਗੱਲ ਇਹ ਆ ਕਿ ਬਸ ਆਹੀ ਅਲਟੀਮੇਟਮ ਹੀ ਆ। ਨਾਲ ਖੜੋ, ਇਨਸਾਫ ਦੀ ਇਸ ਲੜਾਈ ਨੂੰ ਜੇ ਜਿੱਤਣਾ, ਕਿਉਂਕਿ ਉੱਥੇ 2 ਰਸੂਖਦਾਰ ਹੈ ਜਿਨ੍ਹਾਂ ਨੂੰ ਪੁਲਿਸ ਬਚਾਉਣ ਦਾ ਯਤਨ ਕਰਦੀ ਪਈ ਆ। ਵੈਸੇ ਜਥੇਦਾਰ ਸਾਹਿਬ ਹੋਰਾਂ ਤੇ ਸਵਾਲ ਕਈ ਨੇ। ਪ੍ਰਵੀਨ ਜੀ, ਆਪ ਹੀ ਅਕਾਲੀ ਦਲ ਨੇ ਮੁੱਦਾ ਚੁੱਕਿਆ ਕਿ NSA ਨਜਾਇਜ਼ ਹੈ ਡਿਬਰੂਗੜ੍ਹ ਬੰਦੀਆਂ ਤੇ। ਆਪ ਹੀ ਹੁਣ ਕਹਿੰਦੇ ਕਿ ਅਕਾਲੀ ਬੰਦੀ ਸਿੰਘ, ਉਹ ਤੇ ਅਸੀਂ ਤੇ ਮੰਨਦੇ ਨਹੀਂ, ਉਹ ਤੇ ਜੀਨਾ ਪਾਉਣ ਵਾਲੇ ਸੀ, ਉਹ ਤੇ ਭੱਜ ਕੇ ਅੱਗੇ ਲੱਗ ਗਏ ਪੁਲਿਸ ਦੇ। ਸਾਲ ਹਲੇ ਕੈਦ ਨਹੀਂ ਕੱਟੀ, ਉਹ ਬੰਦੀ ਸਿੰਘ ਥੋੜੀ ਆ। ਇਹਨਾਂ ਨੂੰ ਹੁਣ ਸਵਾਲ ਕੀਤਾ ਜਾਣਾ ਚਾਹੀਦਾ ਕਿ ਤੁਸੀਂ ਪੁੱਛ ਲਓ ਅਕਾਲੀ ਦਲ ਤੋਂ ਕਿ ਉਹ ਕਦੋਂ ਸਹੀ ਸਨ। ਤੇ ਦੂਜੀ ਗੱਲ SGPC ਉਹਨਾਂ ਨੂੰ ਵਕੀਲ ਮੁਹੱਈਆ ਕਰਵਾਉਂਦੀ ਆ, ਅਕਾਲੀ ਦਲ ਉਹਨਾਂ ਨੂੰ ਹਰਾਉਣ ਵਾਸਤੇ ਮੈਦਾਨ ਦੇ ਵਿੱਚ ਆ। ਤੁਸੀਂ ਕਿਹਨੂੰ ਸਹੀ ਕਹੋਗੇ? ਜੀ, ਤੁਸੀਂ ਇੱਕ ਆਦੇਸ਼ ਕਰਕੇ ਇਹਨਾਂ ਚੀਜ਼ਾਂ ਨੂੰ ਸੌਟ ਵੀ ਕਰ ਸਕਦੇ ਸੀ ਜੇ ਸਿਆਸੀ ਲਿਹਾਜ਼ ਨਾਲ ਦੇਖੀਏ। ਬਿਲਕੁਲ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ, ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਚਰਚਾ ਕਰਾਂਗੇ। ਖਬਰਾਂ ਪੰਜਾਬ ਦੀ ਪੋਲਿਟਿਕਸ ਦੀਆਂ ਨੇ, ਭਾਰਤ ਦੀ ਪੋਲਿਟਿਕਸ ਦੇ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਤੇ ਆਪਾਂ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਇਸ ਤਰ੍ਹਾਂ ਦੇ ਸਲੋਗਨ, ਅਬ ਕੀ ਬਾਰ 400 ਕੇ ਪਾਰ। ਸੋ ਇਸ ਤਰ੍ਹਾਂ ਦੇ ਸਲੋਗਨ ਨੇ ਜਿਹਦੇ ਵਿੱਚੋਂ ਨਾ ਤਾਂ ਕੋਈ ਏਜੰਡੇ ਦੀ ਗੱਲ ਸੁਣਨ ਨੂੰ ਦਿਖਾਈ ਦਿੰਦੀ ਹੈ, ਨਾ ਕੋਈ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਗੱਲ ਦਿਖਾਈ ਦਿੰਦੀ ਹੈ। ਸਿਰਫ ਤੇ ਸਿਰਫ ਇੱਕ ਸੱਤਾ ਦਾ ਲੋਭ, ਸੱਤਾ ਦਾ ਹੰਕਾਰ, ਸੱਤਾ ਦੀ ਉੱਤੇ ਜਿਹੜੀ ਆਪਦੀ ਇੱਕ ਕਹਿੰਦੇ ਹੁੰਦੇ ਆਪਾਂ ਕਿ ਨਾ ਕਿ ਸਿਆਸਤ ਦਾ ਬਸ ਇਹ ਹੈ ਕਿ ਸਾਨੂੰ ਸੀਟਾਂ ਵੱਧ ਮਿਲਣੀਆਂ ਚਾਹੀਦੀਆਂ, ਸਾਡਾ ਜਿਹੜਾ ਪੋਲੀਟੀਕਲ ਰੋਡ ਹੈ ਉਹ ਕਲੀਅਰ ਹੋਣਾ ਚਾਹੀਦਾ, ਉਹਦੇ ਅੱਗੇ ਕੋਈ ਹਰਡਲ ਨਹੀਂ ਹੋਣਾ ਚਾਹੀਦਾ ਸੱਤਾ ਤੱਕ ਲਈ। ਬਾਕੀ ਦੁਨੀਆ ਦਾ ਜੋ ਮਰਜ਼ੀ ਬਣਦਾ ਬਣੇ, ਦੁਨੀਆ ਆਪਾਂ ਦੇਖਿਆ ਨਾ ਅੱਜ 400 ਕੇ ਪਾਰ ਤਾਂ ਕਹਿ ਰਹੇ ਨੇ, ਪਰ ਅਸਲ ਦੇ ਵਿੱਚ ਇਹਨਾਂ ਲੋਕਾਂ ਨੇ ਕਦੇ ਪ੍ਰਵਾਹ ਕੀਤੀ ਹੈ ਕਿ ਨੋਟਬੰਦੀ ਦੇ ਵਿੱਚ ਕਿੰਨੇ ਲੋਕ ਮਰ ਗਏ ਆਪਣਾ ਹੀ ਪੈਸਾ ਬੈਂਕਾਂ ਦੇ ਵਿੱਚ ਕਢਾਉਣ ਦੇ ਲਈ? ਕਰੋਨਾ ਦੇ ਵਿੱਚ ਕਿੰਨੇ ਲੋਕ ਮਾਰੇ ਗਏ? ਅੱਜ ਆਪਾਂ ਮਨਦੀਪ ਪੂਨੀਆ ਜੀ ਜਿਹੜੇ ਜਿਨ੍ਹਾਂ ਨੇ ਗਰਾਊਂਡ ਦੇ ਉੱਤੇ ਬਹੁਤ ਕੰਮ ਕੀਤਾ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਉਹਨਾਂ ਨੇ ਭਾਰਤ ਦੇ ਵਿੱਚ, ਔਰ ਹਰ ਕੰਸਟੀਚੁਐਂਸੀ ਦੇ ਵਿੱਚ ਉੱਥੇ ਕਾਸਟ ਸਮੀਕਰਨ ਕੀ ਨੇ, ਉੱਥੇ ਇਕਨੋਮਿਕ ਜਿਹੜੀ ਆਰਥਿਕਤਾ ਹੈ, ਇਕਨੋਮਿਕ ਅਫੇਅਰਸ ਉਹ ਕਿੰਨੇ ਕੁ ਕੰਮ ਕਰ ਰਹੇ ਨੇ ਲੋਕਾਂ ਦੇ ਵਿੱਚ। ਰਾਮ ਮੰਦਰ ਨੂੰ ਲੈ ਕੇ ਲੋਕਾਂ ਦਾ ਕੀ ਪ੍ਰਤੀਕਰਮ ਹੈ, ਸਾਊਥ ਦੀ ਰਾਜਨੀਤੀ ਕੀ ਕਹਿੰਦੀ ਹੈ, ਜਿਹੜਾ ਮੱਧ ਭਾਰਤ ਹੈ, ਜਿਹੜਾ ਵਿਚਾਲੜਾ ਭਾਰਤ ਹੈ, ਇੱਥੋਂ ਦੀ ਪੋਲਿਟਿਕਸ ਕੀ ਕਹਿੰਦੀ ਹੈ, ਫਿਰ ਈਸਟ ਦੀ ਪੋਲਿਟਿਕਸ ਕੀ ਕਹਿੰਦੀ ਹੈ, ਨਾਰਥ ਦੀ ਪੋਲਿਟਿਕਸ ਕੀ ਕਹਿੰਦੀ ਹੈ। ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪੂਰੀ ਉਮੀਦ ਹੈ ਕਿ ਕੋਈ ਜਿਹੜੀ ਪ੍ਰੋਗਰਾਮ ਆ ਉਹ 2 ਵਜੇ ਆਪਾਂ ਲੈ ਕੇ ਆਵਾਂਗੇ ਮਨਦੀਪ ਪੂਨੀਆ ਦੇ ਨਾਲ। ਉਸ ਪ੍ਰੋਗਰਾਮ ਦੇ ਵਿੱਚ ਭਾਰਤ ਦੀਆਂ ਘੱਟੋ ਘੱਟ 300 ਤੋਂ ਵੱਧ ਸੀਟਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਹਦੇ ਨਾਲ ਨਾਲ ਸਾਰੇ ਜਿਹੜੇ ਜਿੰਨੇ ਵੀ ਇਲਾਕੇ ਨੇ ਜਿਓਗ੍ਰਾਫਿਕਲੀ, ਜਿੰਨੇ ਵੀ ਇਲਾਕੇ ਨੇ, ਚਾਹੇ ਉਹ ਉੱਥੇ ਕਾਸਟਿਜ਼ਮ ਕਿਵੇਂ ਹੈ, ਉੱਥੇ ਭਾਜਪਾ ਦੀ ਸਥਿਤੀ ਕਿਵੇਂ ਹੈ, ਕਾਂਗਰਸ ਦੀ ਕਿਵੇਂ ਹੈ, ਹਰ ਪਹਿਲੂ ਤੋਂ ਉਹਦੇ ਉੱਤੇ ਆਪਾਂ ਚਰਚਾ ਕੀਤੀ ਹੈ ਉਸ ਪ੍ਰੋਗਰਾਮ ਦੇ ਵਿੱਚ। ਸੋ ਪਰ ਅੱਜ ਸਲੋਗਨ ਦੀ ਗੱਲ ਜਿਹੜੀ ਕਰਦੇ ਸੀ ਆਪਾਂ ਕਾਂਗਰਸ ਦੀ, ਕਾਂਗਰਸ ਨੇ ਇਸ ਵਾਰੀ ਸਲੋਗਨ ਦਿੱਤਾ ਹੱਥ ਬਦਲੇਗਾ ਹਾਲਾਤ, ਜਾਂ ਆਓ ਸਾਥ ਦਿਓ ਹੱਥ ਦਾ। ਇਸ ਤਰ੍ਹਾਂ ਦੇ ਸਲੋਗਨਾਂ ਦੀ ਇਹਨਾਂ ਨੇ ਵਰਤੋਂ ਕੀਤੀ ਹੈ। ਹੱਥ ਹਾਲਾਤ ਬਦਲੇਗਾ ਤੇ ਜਿਹੜੇ ਹੱਥ ਵਾਲੇ ਨੇ ਉਹਨਾਂ ਕੋਲ ਤਾਂ ਦੇਸ਼ ਦੀ ਸੱਤਾ ਸਭ ਤੋਂ ਵੱਧ ਰਹੀ ਹੈ, ਉਹਨਾਂ ਨੇ ਤਾਂ ਸਭ ਤੋਂ ਵੱਧ ਰਾਜ ਕੀਤਾ ਹੈ। ਕੀ ਹਾਲਾਤ ਬਦਲੇ ਨੇ ਲੋਕਾਂ ਦੇ? ਕੀ ਹਾਲਾਤ ਬਦਲੇ ਮਿਨੋਰਟੀ ਨੂੰ ਨਿਆਂ ਦੇਣ ਦੇ? ਕੀ ਹਾਲਾਤ ਬਦਲੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੇ? ਕੀ ਹਾਲਾਤ ਬਦਲੇ ਜਿਹੜਾ ਸਰਕਾਰੀ ਦਫ਼ਤਰਾਂ ਦੇ ਵਿੱਚ ਲੋਕਾਂ ਦਾ ਸ਼ੋਸ਼ਣ ਹੁੰਦਾ ਸੀ, ਲੋਕਾਂ ਦੀ ਗੱਲ ਨਹੀਂ ਸੀ ਸੁਣੀ ਜਾਂਦੀ? ਔਰ ਕਾਂਗਰਸੀਆਂ ਬਾਰੇ ਇੱਕ ਗੱਲ ਬੜੀ ਮਸ਼ਹੂਰ ਹੈ ਕਿ ਇਹ ਜਿਹੜੇ ਕਾਂਗਰਸੀ ਨੇ ਲੀਡਰ, ਇਹ ਇੱਕ ਸਪੈਸ਼ਲ ਟ੍ਰੀਟਮੈਂਟ ਭਾਲਦੇ ਨੇ। ਹੁਣ ਜਿਹੜੇ ਭਾਜਪਾ ਚੋਂ ਆਏ ਵਾਪਸ, ਉਹਨਾਂ ਨੂੰ ਇਸੇ ਕਰਕੇ ਸੀਗਾ ਕਿਉਂਕਿ ਕਾਂਗਰਸ ਦੇ ਵਿੱਚ ਇੱਕ ਰਿਵਾਜ ਹੈ ਕਿ ਹਰ ਇੱਕ ਨੂੰ ਇੱਕ VIP ਟ੍ਰੀਟਮੈਂਟ ਦਾ, ਤੇ ਹਰ ਇੱਕ ਨੂੰ ਇਹ ਮਹਿਸੂਸ ਕਰਾਉਣ ਦਾ ਕਿ ਤੂੰ ਬੜਾ ਤਕੜਾ ਲੀਡਰ ਹੈ। ਇਹਨਾਂ ਦੇ ਵਿੱਚ ਇਹ ਰਿਵਾਜ ਹੈ ਇਸ ਪਾਰਟੀ ਦੇ ਵਿੱਚ। ਜਦੋਂ ਪੰਜਾਬ ਦੇ ਕਾਂਗਰਸੀਆਂ ਨੂੰ ਉਹ ਟ੍ਰੀਟਮੈਂਟ ਉੱਥੇ ਨਾ ਮਿਲਿਆ, ਕਿਉਂਕਿ ਉੱਥੇ ਕੋਈ ਨਹੀਂ ਪੁੱਛਦਾ ਭਾਜਪਾ 'ਚ, ਉਹਨਾਂ ਕੋਲੇ ਬੜੀ ਡਾਰ ਹੈ, ਉਹਨਾਂ ਕੋਲੇ ਬਹੁਤ ਲੀਡਰ ਨੇ, ਤਾਂ ਉਹ ਵਾਪਸ ਆ ਗਏ। ਉਹਨਾਂ ਨੂੰ ਲੱਗਿਆ ਕਿ ਇੱਥੇ ਆਪਣੀ ਦਾਲ ਨਹੀਂ ਗਲਣੀ। ਤੁਸੀਂ ਦੇਖ ਲਓ ਪੰਜਾਬ ਦੇ ਕਿੰਨੇ ਲੀਡਰ ਵਾਪਸ ਆਏ ਹੈ। ਤੇ ਕਾਂਗਰਸ ਨੇ ਇਹ ਜਿਹੜਾ ਕਲਚਰ ਸੀਗਾ ਲੋਕਾਂ ਤੇ ਵੀ ਥੋਪਿਆ ਵਾਇਆ ਅਫਸਰਸ਼ਾਹੀ। ਅਫਸਰਾਂ ਨੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਚਾਈ ਕਿ ਯਾਰ ਅਸੀਂ ਆਜ਼ਾਦ ਹੋਏ ਹਾਂ, ਅਸੀਂ ਵਿਚਰ ਰਹੇ ਹਾਂ, ਅਸੀਂ ਆਪਣੇ ਸਿਸਟਮ ਨੂੰ ਅੱਗੇ ਲੈ ਕੇ ਜਾਣਾ, ਬਜਾਏ ਇਸ ਦੇ ਕੁਝ ਚੰਦ ਲੋਕਾਂ ਦੀ ਸੇਵਾ ਕਰਨ ਦੀ ਬਜਾਏ, ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਬਜਾਏ, ਕੁਝ ਚੰਦ ਘਰਾਣੇ ਜਿਹੜੇ ਕਿ ਚਾਪਲੂਸ ਸੀਗੇ ਗਾਂਧੀ ਪਰਿਵਾਰ ਦੇ, ਤੇ ਕੁਝ ਕਾਰੋਬਾਰੀ ਜਿਨ੍ਹਾਂ ਦੀ ਲੋੜ ਸੀ ਸੱਤਾ ਦੇ ਨਾਲ ਰਹਿਣਾ, ਉਹਨਾਂ ਨੇ ਇੱਕ ਤਰੀਕੇ ਨਾਲ ਇਸ ਸਿਸਟਮ ਨੂੰ ਹਾਈਜੈਕ ਕਰ ਲਿਆ ਔਰ ਦਹਾਕਿਆਂ ਬੱਧੀ ਹਾਈਜੈਕ ਕਰ ਰੱਖਿਆ। ਨੋ ਡਾਊਟ ਮੈਨੂਫੈਕਚਰਿੰਗ ਦੇ ਮਾਮਲੇ ਦੇ ਵਿੱਚ, ਇਨਫਰਾਸਟ੍ਰਕਚਰ ਦੇ ਮਾਮਲੇ ਦੇ ਵਿੱਚ ਭਾਰਤ ਅੱਗੇ ਵੱਧਦਾ ਗਿਆ, ਆਪਾਂ ਇਸ ਗੱਲ ਨੂੰ ਮੁਨਕਰ ਨਹੀਂ ਹੁੰਦੇ। ਪਰ ਜਿਹੜੀ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਸੀ, ਜਿਹੜੀ ਪਾਰਦਰਸ਼ਤਾ ਦੀ ਗੱਲ ਸੀ, ਤੁਸੀਂ ਦੇਖੋ ਕਿ ਘੁਟਾਲਿਆਂ ਦੀ ਇੱਕ ਜੀਪ ਚੱਲੀ ਸੀ। ਉਸ ਤੋਂ ਬਾਅਦ ਕਿੰਨੇ ਘੁਟਾਲੇ ਕਾਂਗਰਸ ਦੀ ਸਰਕਾਰ ਦੇ ਵਿੱਚ, ਸੈਂਕੜੇ ਘੁਟਾਲੇ ਹੋਏ ਕਾਂਗਰਸ ਦੀ ਸਰਕਾਰ ਦੇ ਵਿੱਚ। ਕੋਈ ਪਾਰਦਰਸ਼ਤਾ, ਕੋਈ ਅਕਾਊਂਟੇਬਿਲਿਟੀ। ਜਿਹੜੀ ਆ UPA 2 ਗਈ ਹੈ 2014 ਦੇ ਵਿੱਚ, ਜਦੋਂ ਸਾਡੇ ਫਕੀਰ ਸਾਹਿਬ ਆਉਂਦੇ ਨੇ ਗੁਜਰਾਤ ਮਾਡਲ ਲੈ ਕੇ, ਉਦੋਂ ਕੀ ਸੀਗਾ? ਉਦੋਂ ਕਣੀ ਮੋਜੀ, ਇਹ ਰਾਜਾ, ਇਹ ਸਾਰੇ ਕੋਈ 2G ਸਕੈਮ 'ਚ ਫਸਿਆ ਪਿਆ, ਕੋਈ ਕਾਮਨਵੈਲਥ ਦੇ ਵਿੱਚ ਫਸਿਆ ਪਿਆ, ਕੋਈ ਕੋਲ ਘੁਟਾਲੇ ਦੇ ਵਿੱਚ ਫਸਿਆ ਪਿਆ, ਕੋਈ ਕਿਹੜੇ ਘੁਟਾਲੇ ਦੇ ਵਿੱਚ। ਇਸੇ ਕਰਕੇ ਇਹਨਾਂ ਨੇ ਕੇਜਰੀਵਾਲ ਆ ਗਿਆ ਇੱਧਰੋਂ, ਜਿਨ੍ਹਾਂ ਦੇ ਬਾਰੇ ਇਹ ਵੀ ਚਰਚਾ ਚੱਲਦੀ ਹੈ ਕਿ ਇਹ ਵੀ ਜਿਹੜੀ ਟੀਮ ਸੀ ਉਦੋਂ ਧਰਨੇ ਮੁਜ਼ਾਹਰੇ ਕਰ ਰਹੀ ਸੀ। ਅੱਜ ਤੁਸੀਂ ਦੇਖ ਲਓ ਕਿ ਅੰਨਾ ਹਜ਼ਾਰੇ ਕਿੱਥੇ ਹੈ, ਕਿਰਨ ਬੇਦੀ ਕਿੱਥੇ ਹੈ, ਅਨੁਪਮ ਖੇਰ ਕਿੱਥੇ ਹੈ? ਸਾਰੇ ਉੱਥੇ ਬੈਠੇ ਨੇ ਨਾ ਭਾਜਪਾ ਦੇ ਵਿੱਚ ਜਾ ਕੇ। ਸੋ ਇਹਨਾਂ ਨੇ ਕੰਪੇਨ ਕੀਤੀ, ਦੇਸ਼ ਦੇ ਵਿੱਚ ਮਾਹੌਲ ਤਿਆਰ ਕੀਤਾ। ਮਾਹੌਲ ਦਾ ਹੋਣਾ ਬਹੁਤ ਜ਼ਰੂਰੀ ਹੈ। ਮਾਹੌਲ ਤਿਆਰ ਕੀਤਾ ਕਿ ਕਾਂਗਰਸ ਨੂੰ ਚੱਲਦਾ ਕਰੋ ਤੇ ਇੱਥੇ ਭਾਜਪਾ ਨੂੰ ਲਿਆਓ। ਬਾਅਦ ਦੇ ਵਿੱਚ ਉਹੀ ਭਾਜਪਾ ਦੇ ਆਪਾਂ ਉਹੀ ਮੌਬ ਲਿੰਚਿੰਗ, ਉਹੀ ਮਿਨੋਰਟੀਜ਼ ਦੇ ਨਾਲ ਧੱਕਾ, ਉਹੀ ਆਮ ਲੋਕਾਂ ਦੇ ਨਾਲ ਧੱਕਾ, ਉਹੀ ਬੇਰੁਜ਼ਗਾਰੀ, ਸਾਰਾ ਕੁਛ ਉਹੀ ਤਾਂ ਦੇਖ ਰਹੇ ਹਾਂ। ਚੰਦ ਲੋਕ ਸਿਸਟਮ ਨੂੰ ਚਲਾ ਰਹੇ ਨੇ ਜਿਨ੍ਹਾਂ ਕੋਲੇ ਬੰਦਰਗਾਹਾਂ ਨੇ, ਜਿਨ੍ਹਾਂ ਕੋਲੇ ਪੋਰਟਸ ਨੇ, ਜਿਨ੍ਹਾਂ ਕੋਲੇ ਹਵਾਈ ਅੱਡੇ ਨੇ, ਜਿਨ੍ਹਾਂ ਕੋਲੇ ਰੇਲ ਗੱਡੀਆਂ ਨੇ। ਸੋ
ਕਬਜ਼ੇ ਦੀ ਤਾਂ ਗੱਲ ਸੀ, ਸਾਰੀ ਗੱਲ ਤਾਂ ਅਕਾਊਂਟੇਬਿਲਿਟੀ ਤੇ ਗੱਲ ਤਾਂ ਟਰਾਂਸਪੇਰੈਂਸੀ ਦੀ ਚੱਲੀ ਸੀ, ਪਰ ਉਹ ਕਿਤੇ ਨਜ਼ਰ ਨਹੀਂ ਆ ਰਹੀ। ਹੁਣ ਹੱਥ ਨੇ ਹਾਲਾਤ ਕੀ ਬਦਲੇ ਲੋਕਾਂ ਦੇ, ਇਹਨਾਂ ਦੇ ਸਲੋਗਨ ਹੈ ਇਸ ਵਾਰੀ ਕਿ ਹੱਥ ਬਦਲੇਗਾ ਹਾਲਾਤ। ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ, ਜਿਹੜੇ ਸਾਡੇ ਸਿਆਸਤਦਾਨ ਨੇ, ਇਹਨਾਂ ਦੇ ਮਨਾਂ ਦੇ ਵਿੱਚ ਸੱਤਾ ਦੇ ਉੱਤੇ ਰਹਿਣ ਦਾ ਜਿਹੜਾ ਸ਼ੌਂਕ ਹੈ ਜਾਂ ਉਹਦਾ ਜਿਹੜਾ ਜਨੂਨ ਹੈ ਉਹ ਘਰ ਕਰ ਗਿਆ। ਇਹਨਾਂ ਨੂੰ ਸਮੁੱਚਤਾ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਉਹ ਮਾਦਾ ਨਹੀਂ ਹੈ। ਅੱਜ ਭਾਜਪਾ ਤੇ ਅੱਜ ਤੁਸੀਂ ਦੇਖ ਲਓ, ਕਿਸੇ ਨੂੰ ਅਰਬਨ ਨਕਸਲ ਕਹਿਤਾ, ਕਿਸੇ ਨੂੰ ਖਾਲਿਸਤਾਨੀ ਕਹਿਤਾ, ਕਿਸੇ ਨੂੰ ਪਰਜੀਵੀ ਕਹਿਤਾ। ਨਾ ਕਿਸੇ ਬੇਰੁਜ਼ਗਾਰ ਨੂੰ ਧਰਨਾ ਲਾਉਣ ਦੀ ਇਜਾਜ਼ਤ ਹੈ, ਨਾ ਕਿਸੇ ਕਿਸਾਨ, ਕਿਸੇ ਮਜ਼ਦੂਰ ਭਰਾ ਨੂੰ, ਕਿਸੇ ਦਲਿਤ ਭਰਾ ਨੂੰ ਧਰਨਾ ਲਾਉਣ ਦੀ ਇਜਾਜ਼ਤ ਹੈ। ਖੱਬੇ ਪੱਖੀ ਧਿਰਾਂ ਤੋਂ ਤਾਂ ਇਹਨਾਂ ਨੂੰ ਵੈਸੇ ਹੀ ਚਿਹੜ ਹੈ, ਉਹਨਾਂ ਨੂੰ ਤਾਂ ਇਹ ਕਹਿੰਦੇ ਨੇ ਕਿ ਇਹ ਅਰਬਨ ਨਕਸਲ ਨੇ। ਉਹਨਾਂ ਨੂੰ ਕਿਸੇ ਨੂੰ ਮਾਓਇਸਟ ਕਹਿਤਾ, ਕਿਸੇ ਨੂੰ ਨਕਸਲੀ ਕਹਿਤਾ, ਕਿਸੇ ਨੂੰ ਕੁਛ ਕਹਿਤਾ। ਸੋ ਆਪਣੀ ਸੱਤਾ ਰੱਖਣ ਦੇ ਲਈ ਕਿਹੜੇ ਕਿਹੜੇ ਹੀਲੇ ਕੀਤੇ ਜਾ ਰਹੇ ਨੇ, ਇਹ ਹੀਲੇ ਆਪਣੇ ਸਾਰਿਆਂ ਦੇ ਸਾਹਮਣੇ ਨੇ। ਪਰ ਅਸਲ ਦੇ ਵਿੱਚ ਸੱਤਾ ਉਹੀ ਆ ਕਿ ਆਪਾਂ ਪ੍ਰੋਗਰਾਮਾਂ ਦੇ ਵਿੱਚ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਆਪਾਂ ਕਹਿੰਦੇ ਕਿ ਸਿਆਸਤ ਬੜੀ ਗੰਦੀ ਚੀਜ਼ ਹੈ। ਸਿਆਸਤ ਨਹੀਂ ਗੰਦੀ ਚੀਜ਼, ਸਿਆਸਤ ਕਦੇ ਮਾੜੀ ਨਹੀਂ ਹੁੰਦੀ, ਪਰ ਬਸ਼ਰਤੇ ਇਹਨੂੰ ਚਲਾਇਆ ਠੀਕ ਢੰਗ ਦੇ ਨਾਲ ਗਿਆ ਹੋਵੇ, ਬਸ਼ਰਤੇ ਇਹ ਲੋਕ ਪੱਖੀ ਹੋਵੇ, ਬਸ਼ਰਤੇ ਇਹ ਸਮੁੱਚਤਾ ਦੇ ਵਿੱਚ ਹਰ ਇੱਕ ਮਿਨੋਰਟੀ ਦੇ ਬੰਦੇ ਨੂੰ, ਹਰ ਇੱਕ ਵਰਗ, ਹਰ ਫਿਰਕੇ, ਹਰ ਖਿੱਤੇ, ਹਰ ਜ਼ਾਤ ਦੇ ਬੰਦੇ ਨੂੰ ਨਾਲ ਲੈ ਕੇ ਚੱਲੇ, ਉਹ ਸਿਆਸਤ ਚੰਗੀ ਹੁੰਦੀ ਹੈ। ਸਿਆਸਤ ਨਹੀਂ ਮਾੜੀ, ਇਹਨੂੰ ਕਰਨ ਵਾਲੇ ਮਾੜੇ ਨੇ, ਇਹਨੂੰ ਇੰਪਲੀਮੈਂਟ ਕਰਨ ਦਾ ਢੰਗ ਮਾੜਾ, ਇਹਦਾ ਜਿਸ ਤਰੀਕੇ ਦੇ ਨਾਲ ਇਹਨੂੰ ਚਲਾਇਆ ਜਾ ਰਿਹਾ ਉਹ ਮਾਡਲ ਮਾੜਾ ਹੈ। ਕੁਛ ਲੋਕਾਂ ਤੱਕ ਸੀਮਿਤ ਜਿਹੜਾ ਮਾਡਲ ਹੈ, ਭਾਵੇਂ ਉਹ ਆਰਥਿਕਤਾ ਦੇ ਤੌਰ ਤੇ ਹੈ, ਭਾਵੇਂ ਉਹ ਸਮਾਜਿਕ ਤੌਰ ਤੇ ਹੈ, ਤੇ ਭਾਵੇਂ ਉਹ ਧਾਰਮਿਕ ਤੌਰ ਤੇ ਹੈ। ਬਹੁਤ ਬਹੁਤ ਧੰਨਵਾਦ। ਜਲਦ ਹਾਜ਼ਰ ਹੋਵਾਂਗੇ ਅਗਲੀ ਪੇਸ਼ਕਸ਼ ਲੈ ਕੇ ਪੰਜਾਬੀ ਰੇਡੀਓ USA ਦੀ ਅਪਡੇਟ ਅਮਰੀਕਾ। ਸਤਿ ਸ਼੍ਰੀ ਅਕਾਲ।